ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਧਦੇ ਹਨ। ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ ਅਤੇ ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ ਅਤੇ ਨਾਲ ਦੀ ਨਾਲ ਟੈਲੀਫੋਨ ਦੇ ਉੱਤੇ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ 'ਤੇ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 10 ਤਰੀਕ ਆ ਅਤੇ ਦਿਨ ਸੋਮਵਾਰ ਆ। ਬਿਲਕੁਲ ਜੀ, ਨਵੇਂ ਹਫ਼ਤੇ ਦੀ ਜਿਹੜੀ ਆ ਉਹ ਸ਼ੁਰੂਆਤ ਆ ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁਡ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ ਅਤੇ ਸਨਰਾਈਜ਼ ਬੈਂਕਟ ਹਾਲ ਵੈਗਾਵਿਲ ਵਾਲੇ ਜਿਨ੍ਹਾਂ ਦੇ 3 ਹਾਲਜ਼ ਨੇ, 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ 3 ਵੱਖੋ ਵੱਖਰੇ ਹਾਲ, ਬਹੁਤ ਹੀ ਖੁੱਲ੍ਹੀ ਡੁੱਲੀ ਬਾਹਰ ਪਾਰਕਿੰਗ ਹੈ। ਸੋਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ ਅਤੇ ਇੱਥੇ ਜਿਹੜਾ ਭੋਜਨ ਆ, ਫੂਡ ਆ, ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦਾ ਹੁੰਦਾ ਹੈ। ਅਤੇ ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਬੈਂਕਟ ਹਾਲ ਬੁੱਕ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸਨਰਾਈਜ਼ ਬੈਂਕਟ ਹਾਲ ਵਾਕੇਵਿਲ ਵਾਲੇ ਕਮਲ ਹੁਣਾਂ ਨੂੰ। ਨੰਬਰ 707-474-7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਦੇ ਉੱਤੇ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਹਿਯੋਗ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ, 4087227698 ਦੇ ਉੱਤੇ। ਜੀ ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਵੱਲ ਆਈਏ। ਫ੍ਰਿਜ਼ਨੋ ਦੇ ਵਿੱਚ ਬਹੁਤ ਹੀ ਜਿਹੜੀ ਆ ਇੱਕ ਮੰਦਭਾਗੀ ਖਬਰ ਆ ਰਹੀ ਹੈਗੀ ਆ। ਫ੍ਰਿਜ਼ਨੋ ਦੇ ਇੱਕ ਨਿਵਾਸੀ ਦਰਸ਼ਨ ਸਿੰਘ ਧੰਜਨ ਨਾਮ ਦੇ ਬੰਦੇ ਨੇ ਆਪਣੇ ਕਹਿੰਦੇ ਵੀ ਕੁੜਮ ਅਤੇ ਕੁੜਮਣੀ ਜਿਹੜੇ ਆ ਦੋਨਾਂ ਨੂੰ ਹੀ ਜੋ ਕਿ ਕੱਲ੍ਹ TV ਵਾਚ ਕਰ ਰਹੇ ਸੀ ਉਹਦੇ ਨਾਲ ਗੋਲੀਆਂ ਦੇ ਨਾਲ ਥਾਹੀਂ ਜਿਹੜਾ ਆ ਮਾਰ ਦਿੱਤਾ। ਬਿਲਕੁਲ। ਸੋ ਇਹ ਘਰ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਘਟਨਾ ਇਹ ਵਾਪਰੀ ਆ। ਜਿੱਦਾਂ ਤੁਸੀਂ ਦੱਸਿਆ ਵੀ ਐਤਵਾਰ ਦੀ ਸਵੇਰ ਨੂੰ ਤਕਰੀਬਨ 11:30 ਵਜੇ ਦੀ ਇਹ ਜਿਹੜੀ ਖਬਰ ਆ। ਫ੍ਰੈਜ਼ਨੋ ਪੁਲਿਸ ਚੀਫ ਜੈਰੀ ਡਾਇਰ ਉਹਨਾਂ ਨੇ ਜਿਹੜਾ ਆ ਇਸ ਦੇ ਬਾਰੇ ਜਿਹੜੀ ਪੁਸ਼ਟੀ ਕੀਤੀ ਆ ਵੀ ਜਿਹੜੇ ਦਰਸ਼ਨ ਸਿੰਘ ਧੱਜਨ ਜਿਨ੍ਹਾਂ ਦੀ ਉਮਰ 65 ਸਾਲ ਦੱਸੀ ਜਾਂਦੀ ਆ, ਉਹਨਾਂ ਨੇ ਆਪਣੇ ਮੁੰਡੇ ਦੇ ਇਨ-ਲਾਜ਼ ਜਿਹੜੇ ਹੈਗੇ ਆ, ਯਾਨੀ ਕਿ ਉਹਨਾਂ ਦੇ ਆਪਣੇ ਜਿਹੜੇ ਕੁੜਮ ਆ, ਉਹਨਾਂ ਨੂੰ ਜਿਹੜਾ ਮਾਰ ਦਿੱਤਾ। ਅਤੇ ਗੋਲੀ ਚਲਾਉਣ ਤੋਂ ਬਾਅਦ 'ਚ ਕਹਿੰਦੇ ਦਰਸ਼ਨ ਸਿੰਘ ਹੁਣਾਂ ਨੇ ਕਾਲ ਕੀਤੀ ਆਪਣੀ ਜਿਹੜੀ ਉਹ ਵਾਈਫ ਨੂੰ ਅਤੇ ਉਹਨਾਂ ਨੇ ਦੱਸਿਆ ਵੀ ਇੱਥੇ ਜਿਹੜੀ ਆ ਉਹ ਲੁਕਾ ਦਿੱਤੀ ਹੈ ਮੈਂ ਬੰਦੂਕ। ਤਾਂ ਪਤਾ ਨਹੀਂ ਕੀ ਗੱਲ ਹੋਈ, ਕਿਵੇਂ ਹੋਇਆ, ਇਹ ਸਾਰਾ ਕੁਛ ਇਸ ਦੀ ਜਿਹੜੀ ਜਾਂਚ ਕਰ ਰਹੇ ਆ। ਉੱਦਾਂ ਪੁਲਿਸ ਚੀਫ ਡਾਇਰ ਜਿਹੜੇ ਉਹ ਕਹਿ ਰਹੇ ਆ ਵੀ ਜਿਹੜੇ ਦਰਸ਼ਨ ਸਿੰਘ ਉਹ ਹੁਣ ਜਿਹੜੀ ਕੋਆਪਰੇਸ਼ਨ ਆਪਣੀ ਪੂਰੀ ਜਿਹੜੀ ਉਹ ਦੇ ਰਹੇ ਆ। ਪਰ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਟਾਵਰ ਐਵੀਨਿਊ ਦੇ ਉੱਤੇ, ਜਿਹੜਾ ਉਹਨਾਂ ਦਾ ਘਰ ਸੀ ਜਿੱਥੇ ਇਹ ਜਿਹੜੇ ਆ ਉਹ ਮਾਰੇ ਗਏ ਨੇ। ਸੋ ਬਿਲਕੁਲ ਪੁਲਿਸ ਵੱਲੋਂ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਂ ਵੀ ਰਿਲੀਜ਼ ਕਰ ਦਿੱਤੇ ਗਏ ਹੈ। ਫ੍ਰਿਜ਼ਨੋ ਵੀ ਜਿਹੜਾ ਫ੍ਰਿਜ਼ਨੋ ਦਾ ਸਭ ਤੋਂ ਵੱਡਾ ਨਿਊਜ਼ਪੇਪਰ ਆ, ਉਹਦੇ ਮੁਤਾਬਿਕ ਜਿਹੜੇ 2 ਜਣੇ ਮਾਰੇ ਗਏ ਆ ਵਿਕਟਮਸ, ਗੋਲੀ ਦਾ ਸ਼ਿਕਾਰ ਹੋਇਆ, ਉਹਨਾਂ ਦਾ ਨਾਮ ਰਵਿੰਦਰਪਾਲ ਸਿੰਘ ਅਤੇ ਉਹਨਾਂ ਦੀ ਪਤਨੀ ਦਾ ਨਾਮ ਰਾਜਵੀਰ ਕੌਰ ਦੱਸਿਆ ਗਿਆ ਆ। ਜੀ ਕਹਿੰਦੇ ਘਰ ਦੇ ਵਿੱਚ ਜਦ ਇਹ ਬੰਦੂਕ ਲੈ ਕੇ ਪਹੁੰਚਿਆ ਤਾਂ ਗੋਲੀਆਂ ਦੀ ਜਾਂ ਖੜਾਕੇ ਦੀ ਆਵਾਜ਼ ਸੁਣੀ ਤਾਂ ਉਹਨਾਂ ਦੀ ਕੁੜੀ ਜਿਹੜੀ ਆ ਉਹ ਜੋ ਕਿ ਆਪਣੀ ਕੁੜੀ ਦੇ ਨਾਲ ਉੱਤੇ ਸੀਗੀ ਘਰ ਦੇ ਵਿੱਚ, ਉਹਨੇ ਦੇਖਣ ਆਈ ਵੀ ਕੀ ਹੋਇਆ ਤਾਂ ਕਹਿੰਦੇ ਵੀ ਦਰਸ਼ਨ ਸਿੰਘ ਨੇ ਉਸ ਕੁੜੀ ਵੱਲ ਨੂੰ ਵੀ ਬੰਦੂਕ ਜਿਹੜੀ ਕਰਕੇ ਕਿਹਾ ਵੀ ਮੈਂ ਤੈਨੂੰ ਵੀ ਇੱਥੇ ਮਾਰ ਦੇਣਾ। ਤਾਂ ਉਹਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਅਤੇ ਫਿਰ ਉਹਨੇ ਜਿਹੜੀਆਂ 911 ਜਿਹੜੀਆਂ ਕਾਲਸ ਕੀਤੀਆਂ ਅਤੇ ਪੁਲਿਸ ਨੇ ਜਿਹੜਾ ਆ ਉਸ ਨੂੰ ਬਾਅਦ ਦੇ ਵਿੱਚ ਹੁਣ ਜਿਹੜਾ ਲੱਭ ਲਿਆ, ਭਾਲ ਜਿਹੜੀ ਉਹਦੀ ਕਰ ਰਹੀ ਆ। ਅਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਫ੍ਰੈਜ਼ਨੋ ਦੇ ਵਿੱਚ ਜਿਹੜੀ ਵਾਪਰੀ ਆ। ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਕਾਰਨ ਜਿਹੜੇ ਉਹ ਕੀ ਜਿਹੜੇ ਰਹੇ ਹੋਣਗੇ। ਪਰਿਵਾਰਿਕ ਤਣਾਅ ਸੀਗਾ,
ਕੀ ਸੀਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਜਾਂਚ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਇਸ ਦਾ ਪਤਾ ਲੱਗ ਸਕੇਗਾ। ਪਰ ਆਪਣੀ ਕਮਿਊਨਿਟੀ ਨੂੰ ਬਹੁਤ ਜਿਹੜਾ ਇੱਕ ਇੱਦਾਂ ਇਹ ਆ ਵੀ ਇਸ ਖਬਰ ਨੇ ਕਮਿਊਨਿਟੀ ਨੂੰ ਪੂਰਾ ਝੰਜੋੜ ਕੇ ਜਿਹੜਾ ਆ ਉਹ ਰੱਖ ਦਿੱਤਾ ਆ ਵੀ ਚਲੋ ਮੰਨ ਵੀ ਲਿਆ ਜੇ ਪਰਿਵਾਰਿਕ ਮਤਭੇਦ ਵੀ ਹੋਣਗੇ, ਪਰ ਬੰਦੂਕ ਤੱਕ ਗੋਲੀ ਤੱਕ ਚਲਾਉਣ ਤੱਕ ਤੇ ਪਰਿਵਾਰ ਨੂੰ ਥਾਂ ਹੀ ਖਤਮ ਕਰਨ ਤੱਕ ਇਹ ਬਹੁਤ ਇੱਕ ਮੰਦਭਾਗੀ ਜਿਹੜੀ ਗੱਲ ਆ। ਤਾਂ ਹੀ ਬਹੁਤ ਚਿਰ ਦਾ ਜਿਹੜਾ ਰੌਲਾ ਹੈ ਇਸ ਚੀਜ਼ ਨੂੰ ਲੈ ਕੇ, ਜਿਹੜਾ ਗਨ ਨੂੰ ਲੈ ਕੇ ਜਿਹੜਾ ਪਈ ਜਾ ਰਿਹਾ ਆ ਜੀ। ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਦੋਂ ਵਿਕਟਮ ਦੀ ਜਿਹੜੀ ਡਾਟਰ ਸੀਗੀ, ਜਿਹੜੇ ਦੋਨੋਂ ਹੀ ਹਸਬੈਂਡ ਤੇ ਵਾਈਫ ਮਾਰੇ ਗਏ ਆ, ਉਹਨਾਂ ਦੀ ਕੁੜੀ ਵੱਲੋਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਵੀ ਕਿੱਦਾਂ ਦੀ ਕਾਰ ਜਿਹੜਾ ਉਹਨਾਂ ਦੇ ਸਹੁਰਾ ਸਾਹਿਬ ਚਲਾਉਂਦੇ ਸੀ, ਅਤੇ ਉਹ ਫਿਰ ਪੁਲਿਸ ਨੇ ਜਿਹੜਾ ਆ ਫਰਿਜ਼ਨੋ ਕਾਉਂਟੀ ਜਿਹੜੀ ਪੁਲਿਸ ਆ ਫਰਿਜ਼ਨੋ ਦੀ, ਉਹਨਾਂ ਨੇ ਉਸ ਨੂੰ ਤੰਜਨ ਨੂੰ ਸੈਂਟਰਲ ਅਤੇ ਟੈਂਪਰੈਂਸ ਐਵਨਿਊ ਦੇ ਉੱਤੇ ਫੜ ਲਿਆ ਅਤੇ ਹੁਣ ਇਸ ਟਾਈਮ ਉਹ ਫਰਿਜ਼ਨੋ ਕਾਉਂਟੀ ਦੀ ਜੇਲ੍ਹ ਦੇ ਵਿੱਚ ਹੈਗੇ ਆ। 2 ਕਾਊਂਟਸ ਆਫ ਮਰਡਰ ਅਤੇ 1 ਕਾਊਂਟ ਆਫ ਅਸੌਲਟ ਵਿਦ ਡੈਡਲੀ ਵੈਪਨ। ਅਤੇ ਪੁਲਿਸ ਚੀਫ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ ਕੋਆਪਰੇਟ ਕਰ ਰਹੇ ਹੈਗੇ ਆ। ਅਤੇ ਹਜੇ ਪੂਰੀ ਡਿਟੇਲ ਨਹੀਂ ਹੋਈ ਵੀ ਡਬਲ ਹੋਮੋਸਾਈਡ ਕਾਹਤੇ ਹੋਇਆ ਇਹ। ਬਿਲਕੁਲ ਬਹੁਤ ਮੰਦਭਾਗੀ ਖਬਰ ਆ। ਸਾਰੀ ਕਮਿਊਨਿਟੀ ਜਿਹੜੀ ਆ ਉਹਦੇ 'ਤੇ ਇੱਕ ਤਰ੍ਹਾਂ ਨਾਲ ਇਹ ਫਿਰ ਬਲੈਕ ਸਪੌਟ ਹੁੰਦਾ ਸ਼ੋ ਹੁੰਦਾ ਆ। ਬਿਲਕੁਲ। ਚਲੋ ਇਸ ਦੇ ਵਿੱਚ ਕਮਿਊਨਿਟੀ ਦਾ ਤੇ ਮੈਂ ਨਹੀਂ ਕਹੂੰਗਾ ਵੀ ਕੋਈ ਇਸ ਦੇ ਵਿੱਚ ਆ, ਕੀ ਪਤਾ ਕੀ ਕਾਰਨ ਆ, ਇਹ ਤਾਂ ਜਾਂਚ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਇਹ ਆ ਵੀ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਆ ਸਾਰਿਆਂ ਨੂੰ ਵੀ ਘਟਨਾ ਚਾਹੇ ਉਹ ਪੂਰੀ ਫਰੈਜ਼ਨੋ 'ਚ ਵਾਪਰੀ ਆ, ਪੂਰੀ ਦੀ ਪੂਰੀ ਕਮਿਊਨਿਟੀ ਜਿੱਥੇ ਵੀ ਖਾਸ ਕਰਕੇ ਬਾਹਰ ਲੋਕ ਜਿਹੜੇ ਉਹ ਰਹਿੰਦੇ ਆ, ਅਜਿਹੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਉਹ ਬਹੁਤ ਮਾੜੀਆਂ ਨੇ। ਅਤੇ ਇੱਕ ਸਿਚੁਏਸ਼ਨ ਜਿਹੜੀ ਆ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਡਰ ਵੀ ਲੱਗਦਾ। ਚਲੋ ਪਰ ਜਾਂਚ ਆਉਣ ਤੱਕ ਇਹ ਪਤਾ ਲੱਗੂਗਾ ਵੀ ਇਸ ਦੇ ਪਿੱਛੇ ਕਾਰਨ ਕੀ ਸੀਗਾ, ਵੀ ਦਰਸ਼ਨ ਸਿੰਘ ਧੰਜਨ ਨੇ ਕਾਹਤੇ ਜਿਹੜੀਆਂ ਇਹ ਗੋਲੀਆਂ ਆਪਣੇ ਕੁੜਮਾਂ ਦੇ ਉੱਤੇ ਜਿਹੜੀਆਂ ਉਹ ਚਲਾ ਦਿੱਤੀਆਂ ਜੀ। ਸੋ ਬਿਲਕੁਲ ਹੋਰ ਵੀ ਜੇ ਕੋਈ ਸਾਡਾ ਸਰੋਤਾ ਜਿਹੜਾ ਫਰਿਜ਼ਨੋ ਏਰੀਏ ਦਾ ਜਿਹਨੂੰ ਇਹਦੇ ਬਾਰੇ ਕੋਈ ਡਿਟੇਲ ਇਨਫੋਰਮੇਸ਼ਨ ਹੋਵੇ, ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਸਟੂਡੀਓ 'ਚ, ਅਤੇ ਆਪਰੇਟ ਕਰ ਸਕਦੇ ਹਾਂ ਆਪਾਂ ਸਰੋਤਿਆਂ ਨੂੰ 408 272 5200 'ਤੇ ਜੀ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਇਸ ਟਾਈਮ ਜਿਹੜਾ ਰਾਈਟ ਨਾਓ ਜਿਹੜਾ ਹਰੀਕੇਨ ਫਲੋਰੈਂਸ ਹੈਗਾ ਆ ਉਹ ਈਸਟ ਕੋਸਟ ਵੱਲ ਨੂੰ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਿਹਾ ਆ ਇਸ ਟਾਈਮ, ਅਤੇ ਉਸ ਦੀ ਕੈਟੇਗਰੀ ਕਹਿੰਦੇ ਅਪਗ੍ਰੇਡ ਕਰਕੇ ਕੈਟੇਗਰੀ 3 ਦਾ ਜਿਹੜਾ ਉਸ ਨੂੰ ਘੋਸ਼ਿਤ ਕਰ ਦਿੱਤਾ ਗਿਆ ਆ। ਅਤੇ ਉਹ ਹੌਲੀ ਹੌਲੀ ਵੀ ਆ, ਅਤੇ ਪਰ ਕਹਿੰਦੇ ਆ ਵੀ ਉਹ ਇਸ ਟਾਈਮ ਜ਼ਿਆਦਾ ਮਾਰ ਜਿਹੜੀ ਕਰ ਸਕਦਾ, ਖਾਸ ਕਰਕੇ ਜਿਹੜੀ ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ, ਜਾਰਜੀਆ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਆ ਇਹ ਮਾਰ ਕਰ ਸਕਦਾ ਆ। ਹਾਲ ਦੀ ਘੜੀ ਜਿਹੜਾ ਇਸ ਦਾ ਰੁਖ ਇੱਧਰ ਨੂੰ ਬਣਿਆ ਪਿਆ ਆ। ਉਸੇ ਦੇ ਚੱਲਦਿਆਂ ਆਲਰੇਡੀ ਹਰਜੋਤ ਸਿੰਘ ਜੀ ਕਈ ਜਗ੍ਹਾ ਦੇ ਉੱਤੇ ਇਵੈਕੂਏਸ਼ਨਸ ਦੇ ਜਿਹੜੇ ਆਰਡਰ ਆ ਉਹ ਦਿੱਤੇ ਗਏ ਨੇ। ਨਾਰਥ ਕੈਰੋਲੀਨਾ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਆ ਉਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢਣ ਦੀਆਂ ਅਤੇ ਜਾਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। ਕਹਿੰਦੇ ਵੀ ਕੈਟੇਗਰੀ 3 ਸਟੋਰਮ ਜਿਹੜਾ ਇਹ ਹਰੀਕੇਨ ਫਲੋਰੈਂਸ ਜਿਹੜਾ ਉੱਧਰ ਨੂੰ ਆ ਰਿਹਾ ਆ, ਉਸ ਦੇ ਵਿੱਚ 115 ਮੀਲ ਫੀ ਘੰਟੇ ਦੀ ਸਪੀਡ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਉੱਥੇ ਵਗ ਸਕਦੀਆਂ ਨੇ। ਆਲਰੇਡੀ ਭਾਰੀ ਮੀਂਹ ਅਤੇ ਜਿਹੜੀਆਂ ਹੋਰ ਤੇਜ਼ ਹਵਾਵਾਂ, ਇਹਦੇ ਨਾਲੋਂ ਤੇਜ਼ ਤਾਂ ਨਹੀਂ ਪਰ ਫਿਰ ਵੀ ਕਾਫੀ ਤੇਜ਼ ਹਵਾਵਾਂ ਜਿਹੜੀਆਂ ਆਲਰੇਡੀ ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ ਵਾਲੇ ਪਾਸੇ ਜਿਹੜੀਆਂ ਆ ਉਹ ਆ ਰਹੀਆਂ ਨੇ। ਅਤੇ ਜਿਹੜੇ ਵੀ ਆਪਣੇ ਵੀ ਟਰੱਕਰ ਵੀਰ ਕਾਫੀ ਉਸ ਇਲਾਕੇ ਵੱਲ ਨੂੰ ਜਿਹੜੇ ਉਹ ਜਾਂਦੇ ਨੇ, ਸੋ ਉਹ ਵੀ ਜਿਹੜਾ ਵਿਸ਼ੇਸ਼ ਵੈਦਰ ਦਾ ਜਿਹੜਾ ਆ ਉਹ ਧਿਆਨ ਖਾਸ ਕਰਕੇ ਕੈਰੋਲੀਨਾ ਏਰੀਆ ਦੇ ਵਿੱਚ ਮਿਡਲ ਐਟਲਾਂਟਿਕ ਰੀਜਨ ਵੱਲ ਜੇ ਤੁਸੀਂ ਜਾ ਰਹੇ ਆ ਅਤੇ ਵਾਚ ਜ਼ਰੂਰ ਕਰੋ। ਅਤੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਜਿਹੜੀ ਹੈਗੀ ਆ ਵਿਲਮਿੰਗਟਨ, ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਇਹ ਕਿਹਾ ਵੀ ਤੁਸੀਂ ਜਿਹੜੀ ਆ ਸੇਫ ਲੋਕੇਸ਼ਨ 'ਤੇ ਛੱਡ ਕੇ ਜਾ ਸਕਦੇ ਹੋ। ਜੀ ਬਿਲਕੁਲ। ਸੋ ਇਹ ਕੋਈ ਵੀ ਕਹਿੰਦੇ ਕੈਟੇਗਰੀ 3, 4 ਜਾਂ 5 ਦਾ ਆ, ਉਸ ਨੂੰ ਇੱਕ ਮੇਜਰ ਹਰੀਕੇਨ ਜਿਹੜਾ ਆ ਉਹ ਮੰਨਿਆ ਜਾਂਦਾ ਆ, ਅਤੇ ਉਹਦੇ ਨਾਲ ਕਈ ਵਾਰੀ ਕਾਫੀ ਵਾਰੀ ਜਿਹੜਾ ਆ ਜਾਨੀ ਨੁਕਸਾਨ ਵੀ ਜਿਹੜਾ ਆ ਉਹ ਹੋ ਜਾਂਦਾ ਆ। ਸੋ ਵਰਜੀਨੀਆ, ਨਾਰਥ ਅਤੇ ਸਾਊਥ ਕੈਰੋਲੀਨਾ, ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਕਹਿੰਦੇ ਆ ਵੀ ਗਵਰਨਰਸ ਦੇ ਦੁਆਰਾ ਸਟੇਟ ਆਫ ਐਮਰਜੈਂਸੀ ਜਿਹੜੀ ਆ ਪਹਿਲਾਂ ਹੀ ਘੋਸ਼ਿਤ ਕਰ ਦਿੱਤੀ ਗਈ ਹੈਗੀ ਆ। ਤੇ ਬਿਲਕੁਲ ਮਿਆਮੀ ਤੇ ਜਿਹੜਾ ਫਲੋਰੈਂਸ ਆ ਕਹਿੰਦੇ ਪਈ ਇਹ ਮੇਜਰ ਹਰੀਕੇਨ ਅੱਜ ਬਣ ਜਾਏਗਾ ਮੰਡੇ ਨੂੰ, ਤੇ ਕਹਿੰਦੇ ਪਈ ਉਹਦੇ ਨਾਲ ਫਲੱਡ ਆਉਣ ਦੇ ਚਾਂਸ ਵੀ ਬਹੁਤ ਆ, ਬਹੁਤ ਜ਼ਿਆਦਾ ਕਹਿੰਦੇ ਪਈ ਮੀਂਹ ਵੀ ਪੈ ਸਕਦਾ ਹੈਗਾ ਆ ਇਸ ਮੇਜਰ ਜਿਹੜਾ ਤੂਫਾਨ ਆ ਉਹਦੇ ਆਉਣ ਦੇ ਨਾਲ। ਜੀ ਬਿਲਕੁਲ। ਸੋ ਇਹ ਚੱਕਰਵਾਤ ਜਿਹੜਾ ਇਸ ਟਾਈਮ ਉੱਧਰ ਆ ਰਿਹਾ ਆ, ਇਹ ਸੀਜ਼ਨ ਹੀ ਹਰਜੋਤ ਸਿੰਘ ਜੀ ਇੱਦਾਂ ਦਾ ਹੈਗਾ ਆ ਵੀ ਇਸ ਟਾਈਮ ਦੇ ਵਿੱਚ ਖਾਸ ਕਰਕੇ ਜਿਹੜੇ ਈਸਟ ਕੋਸਟ ਵਾਲੇ ਪਾਸੇ ਗਲਫ ਆਫ ਮੈਕਸੀਕੋ ਦੇ ਵਿੱਚ
ਫਲੋਰੀਡਾ ਚਾਹੇ ਲੈ ਲਓ, ਲੂਜ਼ੀਆਨਾ ਵਾਲੇ ਪਾਸੇ, ਟੈਕਸਸ ਵਾਲੇ ਪਾਸੇ, ਜਾਂ ਇਹ ਈਸਟ ਕੋਸਟ ਵਾਲੇ ਪਾਸੇ, ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਟਾਰਮਸ ਆ ਆਉਂਦੇ ਰਹਿੰਦੇ ਨੇ। ਅਤੇ ਲੋਕ ਵੈਸੇ ਤਾਂ ਕਈ ਤਾਂ ਆਦੀ ਹੋ ਜਾਂਦੇ ਨੇ, ਪਰ ਫਿਰ ਵੀ ਸੁਰੱਖਿਅਤ ਥਾਵਾਂ 'ਤੇ ਜਾਣਾ ਜਿਹੜਾ ਉਹ ਜ਼ਰੂਰੀ ਹੁੰਦਾ ਆ। ਚਾਹੇ ਮੁੜ ਕੇ ਵਾਪਸ ਤੁਸੀਂ ਆਪਣੇ ਘਰਾਂ ਨੂੰ ਜਿਹੜਾ ਉਹ ਪਰਤ ਜਿਓ, ਪਰ ਸੁਰੱਖਿਅਤ ਜਿਹੜੇ ਉਹ ਰਹਿਣਾ ਚਾਹੀਦਾ ਆ। ਅਤੇ ਸਾਰਿਆਂ ਨੂੰ ਪ੍ਰੀਪੇਅਰ ਵੀ ਰਹਿਣਾ ਚਾਹੀਦਾ ਹੈ ਵੀ ਕਿਸੇ ਵੀ ਤਰੀਕੇ ਦੇ ਕਈ ਵਾਰੀ ਰਾਹਤ ਕਾਰਜ ਦੀ ਅਚਾਨਕ ਜਿਹੜੀ ਉਹ ਜ਼ਰੂਰਤ ਪੈ ਜਾਂਦੀ ਹੁੰਦੀ ਆ। ਸੋ ਬਿਲਕੁਲ ਕਹਿੰਦੇ ਵੀ ਕੈਟਾਗਰੀ 3 ਕਾਫੀ ਜਿਹੜਾ ਖਤਰਨਾਕ ਹੁੰਦਾ ਆ। 115 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਇਸ ਹਰੀਕੇਨ ਦੇ ਵਿੱਚ ਚੱਲਦੀਆਂ ਕੈਟਾਗਰੀ 3 ਦੇ ਵਿੱਚ। ਸੋ 115 ਮੀਲ ਦੇਖ ਲਓ ਵੀ ਕਿੰਨੀ ਸਪੀਡ ਆ। ਜੇ ਆਪਣੀ ਕਾਰ 115 ਮੀਲਸ ਪਰ ਆਵਰ ਦੇ ਹਿਸਾਬ ਨਾਲ ਜਾਵੇ ਕਿੰਨੀ ਸਪੀਡ ਹੁੰਦੀ ਆ, ਅਤੇ ਉਸ ਸਪੀਡ ਦੇ ਨਾਲ ਜੇ ਹਵਾਵਾਂ ਚੱਲਦੀਆਂ ਹੋਣਗੀਆਂ ਤੇ ਮੇਰੇ ਖਿਆਲ ਨਾਲ ਨਹੀਂ ਬੰਦਾ ਜਿਹੜਾ ਆ ਉਹ ਖੜ ਸਕਦਾ ਆ। ਬੰਦੇ ਨੂੰ ਚੱਕ ਕੇ ਉਹ ਬਾਹਰ ਮਾਰਨੀ। ਬਿਲਕੁਲ। ਇੱਕ ਸਾਡੇ ਫੇਸਬੁੱਕ ਦੇ ਉੱਤੇ ਕਮੈਂਟ ਆਇਆ ਵੀਰ ਦਾ, ਕਹਿੰਦੇ ਵੀ ਮੈਂ ਇਸ ਟਾਈਮ ਅਟਲਾਂਟਾ ਦੇ ਵਿੱਚ ਹੈਗਾ, ਜਾਰਜੀਆ 'ਚ। ਕਹਿੰਦਾ ਉੱਧਰਲੇ ਪਾਸੇ ਹਾਲ ਦੀ ਘੜੀ ਜਿਹੜਾ ਆ ਕਲੀਅਰ ਹੈਗਾ ਬਿਲਕੁਲ, ਕਿਉਂਕਿ ਤੁਸੀਂ ਜੇ ਦੇਖਿਆ ਜਾਵੇ ਤਾਂ ਉਹ ਕੋਸਟ ਤੋਂ ਥੋੜ੍ਹਾ ਦੂਰ ਨੇ। ਅਤੇ ਹੋਪਫੁਲੀ ਜਿਨ੍ਹਾਂ ਦੇ ਜਿਹੜੇ ਵੀ ਟਰੱਕਰਸ ਆ ਸਮੇਂ ਸਿਰ ਜਿਨ੍ਹਾਂ ਨੇ ਵਾਪਸ ਜਿਹਨਾਂ ਲੋਡ ਲਾਉਣੇ ਆ ਲਾ ਕੇ ਵਾਪਸ ਜਿਹੜੇ ਮੁੜੋ। ਅਤੇ ਬਾਕੀ ਜੇ ਕਿਸੇ ਨੂੰ ਰਸਤੇ ਵਿੱਚ ਕਿਸੇ ਚੀਜ਼ ਦੀ ਜਿਹੜੀ ਮਦਦ ਦੀ ਜ਼ਰੂਰਤ ਹੁੰਦੀ ਆ, ਜਿਹੜੀ ਤੁਸੀਂ ਖੁਦ ਕਰ ਸਕਦੇ ਹੋ, ਖੁਦ ਮਦਦ ਕਰੋ। ਜੇ ਤੁਹਾਨੂੰ ਕਿਸੇ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਜ਼ਰੂਰ ਜਿਹੜੀ ਉਹ ਝਿਜਕਿਓ ਨਾ, ਵੀ ਹਰ ਇੱਕ ਨੂੰ ਜਿਹੜੀ ਆ ਉਹ ਤੁਸੀਂ ਆਵਾਜ਼ ਜਿਹੜੀ ਉੱਥੇ ਮਾਰ ਸਕਦੇ ਹੋ। ਅਤੇ ਇੱਕ ਦੂਜੇ ਦੀ ਹੀ ਜਿਹੜੀ ਆ ਮਦਦ ਆ ਉਹ ਕਰਨ ਦੇ ਵਿੱਚ ਜਿਹੜਾ ਫਾਇਦਾ ਰਹਿੰਦਾ ਆ। ਸੋ ਜ਼ਿਆਦਾ ਜਿਹੜਾ ਵੈਸੇ ਇਸ ਦਾ ਰੁੱਖ ਜਾਰਜੀਆ ਵੱਲ ਘੱਟ, ਸਾਊਥ ਅਤੇ ਨਾਰਥ ਕੈਰੋਲੀਨਾ ਅਤੇ ਵਰਜੀਨੀਆ ਵਾਲੇ ਪਾਸੇ ਜਿਹੜਾ ਕਹਿੰਦਾ ਇਸ ਹਰੀਕੇਨ ਦਾ ਰੁੱਖ ਜਿਹੜਾ ਉਹ ਜ਼ਿਆਦਾ ਰਹੇਗਾ ਜੇ ਆਉਂਦੇ ਹੋਏ 1-2 ਦਿਨਾਂ 'ਚ ਜੇ ਉਹ ਆਪਣਾ ਰਸਤਾ ਬਦਲ ਨਹੀਂ ਲੈਂਦਾ ਤਾਂ। ਸੋ ਬਿਲਕੁਲ ਪੀਕ ਟਾਈਮ ਜਦੋਂ ਹਿੱਟ ਕਰੇਗਾ ਉਹ ਥਰਸਡੇ ਕਹਿੰਦੇ ਸ਼ਾਮ ਨੂੰ ਜਾਂ ਰਾਤ ਨੂੰ ਜਿਹੜਾ ਹੋਊਗਾ। ਸੋ ਥੋੜ੍ਹਾ ਟਾਈਮ ਹੈਗਾ ਆ। ਇਸੇ ਕਰਕੇ ਯੂਨੀਵਰਸਿਟੀਜ਼ ਅਥਾਰਟੀ ਜਿਹੜੀ ਆ ਨਾਰਥ ਕੈਰੋਲੀਨਾ ਦੀ, ਉਹਨਾਂ ਨੇ ਵੀ ਆਪਣੇ ਸਟੂਡੈਂਟਸ ਨੂੰ ਕਹਿ ਦਿੱਤਾ ਵੀ ਆਪਣੇ ਘਰਾਂ ਨੂੰ ਚਲੇ ਜਾਓ ਜਾਂ ਸੇਫ ਲੋਕੇਸ਼ਨ 'ਤੇ ਚਲੇ ਜਾਓ। ਸੋ ਪਲੀਜ਼ ਜਿੰਨੇ ਵੀ ਸਾਡੇ ਟਰੱਕਰ ਭਰਾ ਖਾਸ ਕਰਕੇ ਸੁਣ ਰਹੇ ਆ, ਜੇ ਤੁਸੀਂ ਉਸ ਏਰੀਏ ਵੱਲ ਜਾ ਰਹੇ ਆ ਜਾਂ ਉੱਥੋਂ ਦੀ ਤੁਸੀਂ ਲੰਘਣਾ ਆ, ਅਤੇ ਵੈਦਰ ਚੈਨਲ ਜਿਹੜਾ ਆ ਉਹਨੂੰ ਜ਼ਿਆਦਾ ਬਿਲਕੁਲ ਵਾਚ ਕਰਿਓ, ਕਿਉਂਕਿ ਉਹ 1-1 ਮਿੰਟ ਬਾਅਦ ਜਿਹੜਾ ਆ ਉਹ ਜਿਹੜਾ ਅਪਡੇਟ ਕਰਦੇ ਜਾਣਗੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਹਰਜੋਤ ਸਿੰਘ, ਜਿਹੜਾ ਵਾਈਟ ਹਾਊਸ ਦੇ ਵਿੱਚ ਹਰੀਕੇਨ ਚੱਲ ਰਿਹਾ ਜੀ ਉਸ ਦੇ ਉੱਤੇ, ਤਾਂ ਜਿਨ੍ਹਾਂ ਦੀ ਹੁਣੇ ਰੀਸੈਂਟਲੀ ਕਿਤਾਬ ਆਈ ਸੀ ਬੌਬ ਵੁੱਡਵਰਡ, ਉਹਨਾਂ ਨੇ ਆਪਣੀ ਜਿਹੜੀ ਇਹ ਕਿਤਾਬ ਦੇ ਪਿੱਛੇ ਜਿਹੜਾ ਕਹਿੰਦੇ ਸਟੈਂਡ ਕੀਤਾ। ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਦਿਨਾਂ ਜਦੋਂ ਉਹਨਾਂ ਦੀ ਕਿਤਾਬ ਜਿਹੜੀ ਆਈ ਸੀਗੀ ਵੀ ਉਹਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਜਿਹੜੀ ਉਹਨਾਂ ਨੇ ਨਿੰਦਾ ਕੀਤੀ ਸੀ। ਉਹਨਾਂ ਨੇ ਦੱਸਿਆ ਸੀਗਾ ਵੀ ਕਿੱਦਾਂ ਪ੍ਰਸ਼ਾਸਨ ਦਾ ਜਿਹੜਾ ਬੁਰਾ ਹਾਲ ਹੈਗਾ ਆ, ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਕੋਰਾ ਝੂਠ ਆ। ਇਸ ਚੀਜ਼ ਦਾ ਉਹ ਖੰਡਨ ਕਰਦੇ ਨੇ। ਉਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਵੀ ਖੰਡਨ ਕੀਤਾ ਗਿਆ। ਜਿਹੜੇ ਜਨਰਲ ਕੈਲੀ ਅਤੇ ਜੌਨ ਮੈਟਿਸ ਹੈਗੇ ਨੇ, ਉਹਨਾਂ ਦੁਆਰਾ ਵੀ ਉਹਨਾਂ ਦੇ ਜਿਹੜੇ ਬਿਆਨ ਉਸ ਕਿਤਾਬ ਦੇ ਵਿੱਚ ਛਾਪੇ ਗਏ ਸੀ, ਉਹਨਾਂ ਦੀ ਵੀ ਉਹਨਾਂ ਦੋਨਾਂ ਦੁਆਰਾ ਜਿਹੜੀ ਖੰਡਨ ਕੀਤਾ ਗਿਆ ਵੀ ਇਹ ਉਹਨਾਂ ਨੇ ਝੂਠ ਬੋਲਿਆ ਆ। ਪਰ ਅੱਜ ਕਹਿੰਦੇ ਬੌਬ ਵੁੱਡਵਰਡ ਦੁਬਾਰਾ ਮੁੜ ਕੇ ਮੀਡੀਆ ਦੇ ਸਾਹਮਣੇ ਪੇਸ਼ ਹੋਏ ਆ, ਅਤੇ ਉਹਨਾਂ ਨੇ ਜਿਹੜਾ ਕਿਹਾ ਵੀ ਰਾਈਟ ਨਾਓ ਵਾਸ਼ਿੰਗਟਨ ਇੱਕ ਡਿਨਾਇਲ ਮਸ਼ੀਨ ਹੈਗੀ ਆ। ਉਹਨਾਂ ਦੇ ਉੱਤੇ ਜਿਹੜਾ ਵੀ ਜਦੋਂ ਵੀ ਕੋਈ ਵੀ ਦੋਸ਼ ਲਾਉਂਦੇ, ਐਕਿਊਜ਼ੇਸ਼ਨ ਲੱਗਦੀਆਂ ਆ, ਤਾਂ ਹਮੇਸ਼ਾ ਉਹ ਡਿਨਾਈ ਹੀ ਜਿਹੜੀਆਂ ਆ ਉਹ ਕਰਦੇ ਨੇ। ਅਤੇ ਪਰ ਕਹਿੰਦੇ ਇਸ ਦੇ ਵਿੱਚ ਕੋਈ ਜਿਹੜਾ ਸੱਚ ਨਹੀਂ ਆ ਡਿਨਾਇਲ ਦੇ ਵਿੱਚ। ਆਲਰੇਡੀ ਜਿਹੜੇ ਕਹਿੰਦੇ ਬਹੁਤ ਸਿਚੁਏਸ਼ਨ ਜਿਹੜੀ ਆ ਉੱਥੇ ਬੈਡ ਹੈਗੀ ਆ ਪ੍ਰਸ਼ਾਸਨ ਦੀ। ਇਹ ਫੀਅਰ ਨਾਂ ਦੀ ਜਿਹੜੀ ਉਹਨਾਂ ਦੀ ਲੇਟੈਸਟ ਕਿਤਾਬ ਜਿਹੜੀ ਕੱਲ੍ਹ ਨੂੰ ਉੱਦਾਂ ਆਉਣੀ ਆ, ਲੋਕਾਂ ਨੇ ਪ੍ਰੀ ਆਰਡਰ ਆਲਰੇਡੀ ਬਹੁਤ ਜਿਹੜੀ ਆ ਉਹ ਕੀਤੀ ਹੋਈ ਆ। ਉਸ ਦੇ ਵਿੱਚੋਂ ਕਿਉਂਕਿ ਲੋਕਾਂ ਤੱਕ ਜਿਨ੍ਹਾਂ ਨੂੰ ਪੜ੍ਹਨ ਨੂੰ ਮਿਲੀ ਹੋਈ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੇ ਕਾਫੀ ਕੁਛ ਖੁਲਾਸੇ ਜਿਹੜੇ ਆਲਰੇਡੀ ਕੀਤੇ ਹੋਏ ਆ। ਸੋ ਉਹ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ, ਉਹਨਾਂ ਦੇ ਕਹਿਣ ਮੁਤਾਬਕ, ਬੌਬ ਵੁੱਡਵਰਡ ਦੇ ਕਹਿਣ ਮੁਤਾਬਕ, ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਸੱਚਾਈ ਤੋਂ ਕੋਹਾਂ ਦੂਰ ਨੇ, ਅਤੇ ਉਹ ਅਜੇ ਵੀ ਆਪਣੀ ਇੱਕ ਰਿਐਲਿਟੀ ਵਰਲਡ ਦੇ ਵਿੱਚ, ਜਿੱਦਾਂ TV ਵਾਲੇ ਦੇ ਵਿੱਚ ਉਹ ਰਹਿ ਰਹੇ ਨੇ। ਅਤੇ ਉਸ ਦਾ ਜਿਹੜਾ ਖਾਮਿਆਜ਼ਾ ਜਿਹੜਾ ਆ ਅਮਰੀਕਾ ਨੂੰ ਭੁਗਤਣਾ ਪੈ ਸਕਦਾ ਹੈ, ਖਾਸ ਕਰਕੇ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਦੇ ਵਿੱਚ। ਹੁਣ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ ਜਾਂ ਆਪਣੀ ਕਿਤਾਬ ਨੂੰ ਵੇਚਣ ਦਾ ਇਹਨਾਂ ਦਾ ਇਹ ਤਰੀਕਾ ਆ, ਪਰ ਇਹ ਆ ਵੀ ਇੱਕ ਵਿਵਾਦ ਰੌਲਾ ਗੌਲਾ ਜਿਹੜਾ ਆ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਨੂੰ ਲੈ ਕੇ ਇੱਕ ਵਾਰੀ ਫੇਰ ਪਿਆ ਹੋਇਆ ਆ। ਮੈਨੂੰ ਲੱਗਦਾ ਇਹਨਾਂ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ 'ਚ 3-4 ਐਸੀ ਜਿਹੜੀ ਇਹ ਕਿਤਾਬ ਹੈਗੀ ਆ ਜਿਹੜੀ ਇਹਨਾਂ ਦੇ ਪ੍ਰਸ਼ਾਸਨ ਦੇ ਉਲਟ ਹੈਗੀ ਆ। ਸੋ ਇਹ ਕਾਫੀ ਇੱਕ ਚਿੰਤਾ ਦਾ ਵਿਸ਼ਾ ਵੀ ਜਿਹੜਾ ਹੈ ਉਹਨਾਂ ਦੇ ਲਈ ਬਣਦਾ ਜਾ ਰਿਹਾ ਆ।
ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਜਿਹੜੀ ਕਹਿੰਦੇ ਨਾਰਥ ਕੋਰੀਆ ਨੇ ਇੱਕ ਰਸ਼ੀਆ ਦੇ ਜਿਹੜਾ ਇੱਕ ਟੌਪ ਨੌਚ ਦਾ ਜਿਹੜਾ ਉਹਨਾਂ ਦਾ ਪੋਲੀਟੀਸ਼ੀਅਨ ਆ ਤੇ ਨਾਰਥ ਕੋਰੀਆ ਦਾ ਕਿਮ ਜੋਂਗ ਉਨ ਆ, ਉਹਨਾਂ ਨੂੰ ਮਿਲਿਆ ਤੇ ਉਹਨਾਂ ਕਿਹਾ ਆ ਵੀ ਅਸੀਂ ਕਿਸੇ ਤਰ੍ਹਾਂ ਵੀ ਜਿਹੜਾ ਆ ਨਿਊਕਲੀਅਰ ਜਿਹੜਾ ਹੈਗਾ ਸਾਡੇ ਵੈਪਨਸ ਆ ਉਹਨਾਂ ਨੂੰ ਰਿਡਿਊਸ ਕਰਨ ਦਾ ਸਾਡਾ ਕੋਈ ਪਲਾਨ ਨਹੀਂ ਹੈਗਾ। ਸੋ ਇਹਦੇ ਨਾਲ ਕਹਿੰਦੇ ਵੀ ਵਰਲਡ ਵਾਰ 3 ਦੇ ਟੈਨਸ਼ਨ ਇੱਕ ਤਰ੍ਹਾਂ ਨਾਲ ਵੱਧ ਸਕਦੀਆਂ ਹੈਗੀਆਂ। ਪਰ ਦੂਸਰੇ ਪਾਸੇ ਮੈਂ ਇੱਕ ਨਿਊਜ਼ ਇਹ ਵੀ ਦੇਖ ਰਿਹਾ ਸੀ ਵੀ ਜਿਹੜਾ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਕਿਮ ਜੋਂਗ ਉਨ ਇੱਕ ਲੈਟਰ ਵੀ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਆ ਪੰਪੇਓ ਉਹਦੇ ਥਰੂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਬਾਅਦ ਦੇ ਵਿੱਚ ਜਿਹੜਾ ਥੈਂਕ ਯੂ ਵੀ ਕੀਤਾ। ਹੁਣ ਉਹਦੇ ਬਾਰੇ ਜਿਹੜੀ ਡਿਟੇਲ ਆ ਉਹ ਹਜੇ ਸਾਡੇ ਕੋਲ ਨਹੀਂ ਆਈ ਵੀ ਕੀ ਉਸ ਲੈਟਰ ਦੇ ਵਿੱਚ ਸੀਗਾ ਤੇ ਕਿਸ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦਾ ਧੰਨਵਾਦ ਕੀਤਾ। ਪਰ ਜਿਹੜਾ ਨਾਰਥ ਕੋਰੀਆ ਦੇ ਉੱਤੇ ਇੰਨੀਆਂ ਸੈਂਕਸ਼ਨਸ ਲੱਗੀਆਂ ਆ, ਇੱਕ ਤਰ੍ਹਾਂ ਨਾਲ ਉਹ ਤੜਫਤਾ ਰਹੇ ਆ, ਹਰ ਪਾਸੇ ਹੱਥ ਪੈਰ ਮਾਰ ਰਹੇ ਹੈਗੇ ਆ। ਤੇ ਦੂਸਰੇ ਪਾਸੇ ਜਿਹੜਾ ਇਹਨਾਂ ਦਾ ਐਗਰੀਮੈਂਟ ਵੀ ਹੋਇਆ ਸੀ ਵੀ ਅਸੀਂ ਹੌਲੀ ਹੌਲੀ ਜਿਹੜਾ ਨਿਊਕਲੀਅਰ ਜਿਹੜੇ ਆਰਸੈਨਲ ਆ ਉਹਨਾਂ ਨੂੰ ਖਤਮ ਕਰਦੇ ਜਾਵਾਂਗੇ, ਉਹਦੀ ਜਿਹੜੀ ਖਤਮ ਕਰਨ ਦੀ ਵੈਰੀਫਿਕੇਸ਼ਨ ਆ ਉਹ ਵੀ ਹਜੇ ਕਿਸੇ ਚੰਗੇ ਤਰੀਕੇ ਨਾਲ ਹੋ ਨਹੀਂ ਰਹੀ। ਬਿਲਕੁਲ ਜੀ, ਉਹ ਤਾਂ ਉਹਨਾਂ ਨੇ ਕਰਨਾ ਵੀ ਨਹੀਂ ਕਿਉਂਕਿ ਇੱਦਾਂ ਦੇ ਉਹਨਾਂ ਨੇ ਸਮਝੌਤੇ ਪਹਿਲਾਂ ਵੀ ਕਈ ਹੋਰ ਪ੍ਰਸ਼ਾਸਨਾਂ ਦੇ ਨਾਲ ਵੀ ਜਿਹੜੇ ਉਹਨਾਂ ਨੇ ਕੀਤੇ ਆ, ਕਿਉਂਕਿ ਜਿਸ ਮੁਲਕ ਨੂੰ ਇੰਨੇ ਔਖੇ ਹੋ ਕੇ ਪਰਮਾਣੂ ਅਸਲਾ ਜਿਹੜਾ ਆ ਉਹਨਾਂ ਨੇ ਇਕੱਠਾ ਕੀਤਾ ਹੋਵੇ ਉਹ ਅਜਾਈਂ ਜਿਹੜਾ ਉਹ ਜਾਣ ਨਹੀਂ ਦਿੰਦਾ ਅਨਲੈਸ ਬਹੁਤ ਹੀ ਜ਼ਿਆਦਾ ਉਹਦਾ ਚੇਂਜ ਆਫ ਹਾਰਟ ਜਿਹੜਾ ਆ ਉਹ ਹੋਇਆ ਹੋਵੇ, ਕਿਉਂਕਿ ਉਹ ਵੀ ਆਪਣੇ ਇਲਾਕੇ ਦੇ ਵਿੱਚ ਦਬਦਬਾ ਕਾਇਮ ਰੱਖਦਾ ਆ। ਅਤੇ ਬਾਕੀ ਜਿਹੜੇ ਚਾਈਨਾ ਵਾਲੇ ਆ ਉਹ ਵੀ ਨਹੀਂ ਚਾਹੁੰਦੇ ਵੀ ਜਿਹੜੇ ਨਾਰਥ ਕੋਰੀਆ ਵਾਲੇ ਆ ਉਹ ਆਪਣੇ ਜਿਹੜੇ ਪਰਮਾਣੂ ਹਥਿਆਰ ਆ ਉਹ ਇੱਕ ਹਿਸਾਬ ਦੇ ਨਾਲ ਸਿੱਟ ਦੇਣ, ਕਿਉਂਕਿ ਜੇ ਇੱਕ ਹਿਸਾਬ ਦੇ ਨਾਲ ਇਹ ਵੀ ਆ ਨਾ, ਚਾਈਨਾ ਨੂੰ ਇਹ ਲੱਗਦਾ ਵੀ ਜੇ ਨਾਰਥ ਕੋਰੀਆ ਦੇ ਪਰਮਾਣੂ ਹਥਿਆਰ ਜੇ ਉਹ ਵਾਪਸ ਕਰ ਦਿੰਦਾ ਆ ਜਾਂ ਨਸ਼ਟ ਕਰ ਦਿੰਦਾ ਆ ਤਾਂ ਚਾਈਨਾ ਦੀ ਬੁੱਕਤ ਉਸ ਇਲਾਕੇ ਦੇ ਵਿੱਚ ਕੋਰੀਅਨ ਪੈਨਸੂਲਾ ਦੇ ਵਿੱਚ ਬਹੁਤ ਜ਼ਿਆਦਾ ਘੱਟ ਜਾਊਗੀ, ਉਹਦੇ ਦੀ ਜ਼ਰੂਰਤ ਜਿਹੜੀ ਇੱਕ ਹਿਸਾਬ ਦੇ ਨਾਲ ਰਹਿਣੀ ਨਹੀਂ ਆ। ਸੋ ਲੌਂਗ ਟਰਮ ਚੀਜ਼ ਦੇ ਵਿੱਚ ਜੇ ਦੇਖਿਆ ਜਾਵੇ ਚਾਈਨਾ ਨਹੀਂ ਚਾਹੁੰਦਾ ਵੀ ਜਿਹੜਾ ਨਾਰਥ ਕੋਰੀਆ ਆ ਉਹ ਹੋਵੇ, ਕਿਉਂਕਿ ਅਮਰੀਕਾ ਨੂੰ ਉਹ ਕਿਤੇ ਨਾ ਕਿਤੇ ਹੋਰ ਵੀ ਫਸਾ ਕੇ ਜਿਹੜਾ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਜਾਂ ਉਹਨਾਂ ਦਾ ਖਰਚਾ ਜਿਹੜਾ ਫੌਜੀ ਅਭਿਆਸਾਂ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਜਿਹੜਾ ਉਹ ਕਰਾਉਣਾ ਚਾਹੁੰਦੇ ਨੇ। ਸੋ ਲੈਟਸ ਸੀ ਜਿਹੜਾ ਆ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਰਾਸ਼ਟਰਪਤੀ ਟਰੰਪ ਨੇ ਉੱਦਾਂ ਕੱਲ੍ਹ ਕਹਿੰਦੇ ਟਵੀਟ ਜਿਹੜਾ ਜ਼ਰੂਰ ਕੀਤਾ ਸੀਗਾ, ਨਾਰਥ ਕੋਰੀਆ ਨੇ ਕਹਿੰਦੇ ਆਪਣੇ 70ਵੀਂ ਐਨੀਵਰਸਰੀ ਦੇ ਜਿਹੜੇ ਫਾਊਂਡਿੰਗ ਐਨੀਵਰਸਰੀ ਦੇ ਉੱਤੇ ਉਹਨਾਂ ਨੇ ਜਿਹੜਾ ਆਪਣੇ ਪ੍ਰਦਰਸ਼ਨ ਕੀਤਾ, ਪਰੇਡ ਕੀਤੀ ਆ। ਤੇ ਬਿਲਕੁਲ ਉਸ ਪਰੇਡ ਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਇੰਟਰਕੌਂਟੀਨੈਂਟਲ ਮਿਸਾਈਲਸ ਆ ਉਹ ਡਿਸਪਲੇ ਨਹੀਂ ਕੀਤੀਆਂ। ਪਹਿਲੀ ਵਾਰੀ ਹੋਇਆ ਤੇ ਕਹਿੰਦੇ ਵੀ ਜਿਹੜੀ ਉਹਦੀ ਪਰੇਡ ਸੀਗੀ ਉਹਦੇ ਵਿੱਚ ਫੁੱਲ ਫਲਾਵਰਸ ਵਗੈਰਾ ਜਾਂ ਪੋਜ਼ਿਟਿਵ ਮੈਸੇਜ ਸੀਗਾ ਉਸ ਪਰੇਡ ਦੇ ਵਿੱਚ, ਜਿਹਦੇ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਥੈਂਕ ਯੂ ਕੀਤਾ ਹੈਗਾ। ਜਿਹੜੇ ਚੇਅਰਮੈਨ ਕਿਮ ਜੋਂਗ ਉਨ ਕਹਿੰਦੇ ਪਈ ਅਸੀਂ ਦੋਨੋਂ ਹੀ ਆ ਜਿਹੜਾ ਇਹ ਰਲ ਕੇ ਜਿਹੜਾ ਸ਼ਾਂਤੀ ਸਥਾਪਿਤ ਕਰ ਸਕਦੇ ਹੈਗੇ ਆ ਨਾਰਥ ਕੋਰੀਆ ਦੇ ਵਿੱਚ ਤੇ ਦੁਨੀਆ ਨੂੰ ਰੌਂਗ ਕਰ ਸਕਦੇ ਆ ਵੀ ਨਹੀਂ ਜਿਹੜਾ ਸਾਡਾ ਡਾਇਲੋਗ ਚੱਲਿਆ ਸੀ ਉਹ ਬਿਲਕੁਲ ਸਹੀ ਸੀ। ਪਰ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਇਹ ਵੈਸੇ ਨਾ ਰਾਸ਼ਟਰਪਤੀ ਟਰੰਪ ਨੂੰ ਸੋਚਣਾ ਚਾਹੀਦਾ, ਟਵੀਟ ਕਰਨ ਲੱਗਿਆ ਕੀ ਕਹਿ ਦਿੰਦੇ ਆ ਵੀ ਕਿਸੇ ਵੀ ਬੰਦੇ ਨੂੰ ਉਹ ਚੰਗਾ ਕਹਿ ਦਿੰਦੇ। ਨਾਰਥ ਕੋਰੀਆ ਵਾਲਾ ਉਹੀ ਆ। ਵੈਸੇ ਮੈਂ ਵੇਖਿਆ ਵੀ ਮੀਡੀਆ ਵਾਲੇ ਉਹਨੂੰ ਹੁਣ ਲੀਡਰ ਪ੍ਰੈਜ਼ੀਡੈਂਟ ਸਾਰਾ ਕੁਛ ਕਹਿਣ ਲੱਗ ਗਏ ਆ, ਹੈ ਤਾਂ ਉਹ ਡਿਕਟੇਟਰ ਹੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਤੇ ਉਹ ਚੇਅਰਮੈਨ ਕਿਮ ਵੀ ਜਿਹੜਾ ਉਸਨੂੰ ਕਹਿੰਦੇ ਆ, ਉਸਨੇ ਆਪਣਾ ਭਰਾ ਮਰਵਾਤਾ, ਆਪਣੇ ਅੰਕਲ ਨੂੰ ਮਰਵਾਤਾ, ਐਂਟੀ ਏਅਰਕ੍ਰਾਫਟ ਗਨ ਦੇ ਨਾਲ ਪੋਇਜ਼ਨ ਕਰਤਾ। ਜਿਹੜਾ ਇੱਕ ਬੰਦਾ ਰੀਸੈਂਟਲੀ ਉਹਦਾ ਇੱਕ ਮੈਨੂੰ ਲੱਗਦਾ ਕਜ਼ਨ ਸੀਗਾ ਜਿਹੜਾ ਸਿੰਗਾਪੁਰ ਤੱਕ ਪਹੁੰਚਿਆ, ਉਹਨੂੰ ਏਅਰਪੋਰਟ ਦੇ ਉੱਤੇ ਹੀ ਜਿਹੜਾ ਕੋਈ ਸੰਘਾ ਕੇ ਪੋਇਜ਼ਨ ਦੇ ਕੇ ਜਿਹੜਾ ਉਹ ਮਾਰ ਦਿੱਤਾ। ਹਜ਼ਾਰਾਂ ਹੀ ਲੋਕ ਉੱਥੇ ਭੁੱਖਮਰੀ ਨਾਲ ਜਿਹੜਾ ਉਹ ਮਰ ਰਹੇ ਆ। ਤੇ ਰਾਸ਼ਟਰਪਤੀ ਟਰੰਪ ਅਜੇ ਵੀ ਉਹਨੂੰ ਚੰਗਾ ਬੰਦਾ ਕਿਤੇ ਨਾ ਕਿਤੇ ਜਿਹੜਾ ਉਹ ਸੋਚ ਰਹੇ ਨੇ। ਆਈ ਥਿੰਕ ਇੱਥੇ ਜਿਹੜਾ ਉਹਨਾਂ ਨੂੰ ਇੱਕ ਲਾਈਨ ਖਿੱਚਣੀ ਚਾਹੀਦੀ। ਉਹਨਾਂ ਨੇ ਤਾਂ ਪੁਤਿਨ ਨੂੰ ਬਾਕੀ ਸਾਰਿਆਂ ਨੂੰ ਚਲੋ ਜਿਹਦੇ ਨਾਲ ਉਹਨਾਂ ਨੇ ਸਮਝੌਤਾ ਕਰਨਾ ਉਹਨੂੰ ਚੰਗਾ ਬੰਦਾ ਉਹ ਕਹਿ ਦਿੰਦੇ ਨੇ, ਪਰ ਲਾਈਨ ਜਿਹੜੀ ਖਿੱਚਣ ਦੀ ਜ਼ਰੂਰਤ ਹੈ, ਕਿਉਂਕਿ ਆਮ ਲੋਕਾਂ ਤੱਕ ਲੀਡਰਾਂ ਵੱਲ ਨੂੰ ਜਿਹੜਾ ਉਹ ਮੂੰਹ ਕਰਦੇ ਨੇ ਹਰ ਇੱਕ ਚੀਜ਼ ਦੇ ਵਿੱਚ ਜਦੋਂ ਇੱਦਾਂ ਦੀ ਗੱਲ ਹੁੰਦੀ ਆ। ਅੱਜ ਜੇ ਅਜਿਹੇ ਬੰਦੇ ਦੀਆਂ ਇਹ ਕਰਤੂਤਾਂ ਦੇ ਉੱਤੇ ਪਰਦਾ ਪਾ ਕੇ ਉਸ ਨੂੰ ਕਹਿ ਰਹੇ ਵੀ ਇਹ ਚੀਜ਼ਾਂ ਉਸਨੇ ਜੋ ਵੀ ਕੀਤਾ ਇੱਕ ਹਿਸਾਬ ਦੇ ਨਾਲ ਭੁੱਲ ਜਾਓ ਜਾਂ ਠੀਕ ਆ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇੱਥੇ ਕੁਛ ਵੀ ਕਰੂਗਾ ਤਾਂ ਕੱਲ੍ਹ ਨੂੰ ਜਦੋਂ ਤੁਹਾਡੇ ਨਾਲ ਕੋਈ ਸਮਝੌਤਾ ਕਰਨ ਲੱਗੂਗਾ ਤੇ ਜਾਂ ਤੁਹਾਡੀ ਪਾਰਟੀ 'ਚ ਜਿਹੜਾ ਉਹ ਆਉਣ ਲੱਗੂਗਾ ਤਾਂ ਫਿਰ ਤੁਸੀਂ ਉਹਨੂੰ ਕਹੋਗੇ ਵੀ ਚੰਗਾ ਬੰਦਾ। ਜਿੱਦਾਂ ਇੰਡੀਆ 'ਚ ਆਪਾਂ ਦੇਖਦੇ ਹਾਂ ਵੀ ਜੇ ਕਿਸੇ ਨੇ ਆਪਣੇ ਸਾਰੇ ਪਾਪ ਧੋਣੇ ਹੋਣ ਤਾਂ ਬੀਜੇਪੀ ਦੇ ਵਿੱਚ ਚੱਲ ਜਾਂਦਾ ਆ। ਤੇ ਉਹੀ ਗੱਲ ਜਿਹੜੀ ਕਿਤੇ ਨਾ ਕਿਤੇ ਇੱਦਾਂ ਲੱਗ ਰਹੀ ਹੈ। ਆਈ ਥਿੰਕ ਰਾਸ਼ਟਰਪਤੀ ਟਰੰਪ ਨੂੰ ਇੱਥੇ ਇੱਕ ਜ਼ਰੂਰ ਆਪਣੀ ਇਸ ਬੋਲੀ ਦੇ ਉੱਤੇ ਭਾਸ਼ਾ ਦੇ ਉੱਤੇ ਜਿਹੜਾ ਥੋੜ੍ਹਾ ਜਿਹਾ ਸਖਤੀ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ ਤੇ ਉਹਨਾਂ ਤੋਂ
ਜਵਾਬਦੇਹੀ ਜਿਹੜੀ ਹੋਣੀ ਚਾਹੀਦੀ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਲੋਕਾਂ ਦੇ ਉੱਤੇ ਤੇ ਆਪਣੇ ਪਰਿਵਾਰ ਦੇ ਉੱਤੇ ਜਿੱਦਾਂ ਅਤਿਆਚਾਰ ਕੀਤਾ ਆ। ਸੋ ਬਿਲਕੁਲ ਜਿਹੜੀ ਪਰੇਡ ਆ ਕਹਿੰਦੇ ਵੀ ਉਦੋਂ ਹੋਈ ਆ 2 ਵੀਕਾਂ ਤੋਂ ਬਾਅਦ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸੈਕਟਰੀ ਆਫ ਸਟੇਟ ਜਿਹੜਾ ਮਾਈਕ ਪੰਪਿਓ ਆ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਨੂੰ ਜਿਹੜੇ ਆ ਨਾਰਥ ਕੋਰੀਆ ਦਾ ਜਿਹੜਾ ਟ੍ਰਿਪ ਆ ਜਾਂ ਕੋਈ ਡਿਪਲੋਮੈਟਿਕ ਟ੍ਰਿਪ ਉਹ ਕਰਨ ਜਾ ਰਹੇ ਸੀ ਉਹਨੂੰ ਕੈਂਸਲ ਕਰ ਦੇਣਾ ਚਾਹੀਦਾ, ਕਿਉਂਕਿ ਨਾਰਥ ਕੋਰੀਆ ਵੱਲੋਂ ਕੋਈ ਪ੍ਰੋਗਰੈਸ ਨਹੀਂ ਆ ਰਹੀ। ਪਰ ਫਿਰ 2 ਵੀਕਾਂ ਬਾਅਦ ਹੀ ਜਦੋਂ ਇਹ ਪਰੇਡ ਹੋਈ ਹੈਗੀ ਆ ਤੇ ਇਸ ਪਰੇਡ ਦੇ ਵਿੱਚ ਜਿਵੇਂ ਨਾਰਥ ਕੋਰੀਆ ਦੇ ਲੀਡਰ ਨੇ ਕਿਸੇ ਤਰ੍ਹਾਂ ਦਾ ਕੋਈ ਮਿਸਲ ਵਗੈਰਾ ਜਿਹੜੀ ਡਿਸਪਲੇ ਨਹੀਂ ਕੀਤੀ ਤੇ ਉਦੋਂ ਲੱਗਿਆ ਵੀ ਹੋ ਸਕਦਾ ਵੀ ਉਹ ਵੀ ਥੋੜ੍ਹੀ ਬਹੁਤੀ ਜਿਹੜੀ ਆ ਸ਼ਾਂਤੀ ਚਾਹੁੰਦਾ ਹੋਵੇ। ਸੋ ਇਸੇ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਟਵੀਟ ਕੀਤਾ ਹੈਗਾ ਆ। ਤੇ ਜਿਹੜੇ ਕਿਮ ਆ ਉਹਨਾਂ ਨੇ ਇੱਕ ਚਾਈਨਾਜ਼ ਦੇ ਜਿਹੜੇ ਕਹਿੰਦੇ ਲੀਡਰ ਆਏ ਹੋਏ ਸੀ ਉੱਥੇ ਪਾਰਲੀਮੈਂਟ ਦੇ ਚੀਫ ਲੀ ਜੈਨਸ਼ੂ, ਉਹਨਾਂ ਨੂੰ ਵੀ ਇਹ ਕਿਹਾ ਹੈਗਾ ਆ ਵੀ ਮੈਂ ਜਿਹੜਾ ਮੇਰਾ ਮੁਲਕ ਆ ਉਹ ਇਕਨੋਮਿਕ ਗਰੋਥ ਵੱਲ ਨੂੰ ਜਾਣਾ ਚਾਹੁੰਦਾ ਆ ਤੇ ਅਸੀਂ ਟਰਾਈ ਕਰਾਂਗੇ ਵੀ ਜਿਹੜੇ ਨਿਊਕਲੀਅਰ ਜਿਹੜੇ ਸਾਡੇ ਜਿੰਨੇ ਵੀ ਆਰਸਨਲ ਆ ਉਹਨਾਂ ਨੂੰ ਘਟਾਇਆ ਜਾ ਸਕੇ। ਬਿਲਕੁਲ ਜੀ, ਚੰਗੀ ਗੱਲ ਆ ਜੇ ਇਸ ਵਾਲੇ ਪਾਸੇ ਨੂੰ ਗੱਲ ਬਣੇ, ਕਿਉਂਕਿ ਲੜਾਈ ਜੰਗ ਕਿਸੇ ਨੂੰ ਵੀ ਜਿਹੜਾ ਉਹ ਵਾਰਾ ਨਹੀਂ ਖਾਂਦੀ ਅਦਰ ਦੈਨ ਜੇ ਤੁਸੀਂ ਬੰਬ ਬਣਾਉਣ ਵਾਲੀ ਜਾਂ ਮਿਜ਼ਾਈਲ ਬਣਾਉਣ ਵਾਲੀ ਜਾਂ ਹਥਿਆਰ ਬਣਾਉਣ ਵਾਲੀ ਕੰਪਨੀ ਹੋ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਕੀ ਤੁਸੀਂ ਵੀ ਡਾਈਟ ਅਤੇ ਐਕਸਰਸਾਈਜ਼ ਕਰਕੇ ਅੱਕ ਚੁੱਕੇ ਹੋ ਤੇ ਤੁਹਾਡਾ ਭਾਰ ਨਹੀਂ ਘਟ ਰਿਹਾ? ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਤੁਹਾਡੇ ਕੋਲ ਪਹੁੰਚ ਰਹੇ ਨੇ ਡਾਕਟਰ GS ਜੰਮੂ ਫ੍ਰੀ weight loss ਸਰਜਰੀ ਅਵੇਅਰਨੈਸ ਸੈਮੀਨਾਰ ਲੈ ਕੇ ਸੈਕਰਾਮੈਂਟੋ ਦੇ ਵਿੱਚ 17 ਸਤੰਬਰ ਨੂੰ ਸ਼ਾਮੀ 6 ਵਜੇ ਤੋਂ ਰਾਤੀ 8 ਵਜੇ ਤੱਕ 4 ਪੁਆਇੰਟਸ ਬਾਈ ਸ਼ੈਰਟਨ ਸੈਕਰਾਮੈਂਟੋ ਵਿਖੇ, ਜੋ ਕਿ ਬੈਰੀਐਟ੍ਰਿਕ ਸਰਜਰੀ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਇਸ ਸਰਜਰੀ ਦੇ ਨਾਲ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ ਅਤੇ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਡਾਇਬੀਟੀਜ਼ ਅਤੇ ਹਾਈ ਕੋਲੇਸਟ੍ਰੋਲ ਤੋਂ ਵੀ ਛੁਟਕਾਰਾ ਪਾ ਸਕਦੇ। ਅਤੇ ਇਹਨਾਂ ਸੈਮੀਨਾਰਸ ਤੇ ਤੁਸੀਂ ਮਿਲ ਸਕੋਗੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬੈਰੀਐਟ੍ਰਿਕ ਸਰਜਰੀ ਕਰਵਾਈ ਹੈ ਅਤੇ ਲਾਭ ਪ੍ਰਾਪਤ ਕੀਤਾ ਹੈ। ਇਹਨਾਂ ਸੈਮੀਨਾਰਸ ਨੂੰ ਅਟੈਂਡ ਕਰਨ ਵਾਸਤੇ ਫ੍ਰੀ ਰਜਿਸਟ੍ਰੇਸ਼ਨ ਲਈ ਗੱਲ ਕਰ ਸਕਦੇ ਹੋ ਜਾਂ ਫਿਰ WhatsApp ਕਰ ਸਕਦੇ ਹੋ ਕੈਨੇਡਾ ਦੇ ਨੰਬਰ ਤੇ ਕਿਰਨ ਰਾਏ 905 791 7777 9057917777 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ www.jammuhospital.com ਤੇ। ਇਹ ਹੈ ਪੰਜਾਬੀ ਰੇਡੀਓ USA। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਕਾਲਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ। ਉਹ ਮਿੱਤਰਾ, ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ। 6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਫਲੋਰਿਨ ਰੋਡ ਸੈਕਰਾਮੈਂਟੋ, 29 ਸਤੰਬਰ ਸ਼ਨੀਚਰਵਾਰ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਆਪਾਂ ਅਗਲੀ ਖਬਰ ਵੱਲ ਚੱਲੀਏ। ਇਸ ਵੀਕਐਂਡ ਦੇ ਦੌਰਾਨ ਸ਼ਿਕਾਗੋ ਦੇ ਵਿੱਚ ਜਿਹੜੀ ਕਹਿੰਦੇ ਆ ਵੀ RSS ਆ ਤੇ ਵਿਸ਼ਵ ਹਿੰਦੂ ਆਰਗੇਨਾਈਜੇਸ਼ਨ ਜਾਂ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਸੈਮੀਨਾਰ ਕੀਤਾ ਗਿਆ ਸੀ, ਜਿਹਦੇ ਵਿੱਚ ਲਗਭਗ ਉਹਨੀ ਪੂਰੇ ਮੁਲਕਾਂ ਦੇ ਜਿਹੜੇ ਹਿੰਦੂ ਲੀਡਰ ਆ ਉਹ ਸੱਦੇ ਸੀ ਵੀ ਕਿਸ ਤਰ੍ਹਾਂ ਜਿਹੜਾ ਹਿੰਦੂ ਧਰਮ ਆ ਉਹਨੂੰ ਸਟਰੋਂਗ ਕਰ ਸਕਦੇ ਆ। ਤੇ ਕੁਛ ਕੁ ਜਿਹੜੇ ਨਾਮਧਾਰੀ ਆ ਉਹ ਵੀ ਉਸ ਦੇ ਵਿੱਚ ਗਏ ਤੇ ਜਿਹੜਾ ਨਾਮਧਾਰੀਆਂ ਦਾ ਮੇਨ ਲੀਡਰ ਆ ਉਹਨ ਗੁਰਬਾਣੀ ਨੂੰ ਮਿਸ ਇੰਟਰਪ੍ਰੀਟ ਕਰਕੇ ਵਿੱਚ ਉਹਦੀਆਂ ਵੀਡੀਓਜ਼ ਆ ਰਹੀਆਂ। ਹੁਣ ਇੱਕ ਤੁੱਕ ਚੱਕ ਕੇ ਕਿਹਾ ਵੀ ਕਿਸ ਤਰ੍ਹਾਂ ਜਿਹੜੇ ਸਿੱਖ ਆ ਉਹ ਹਿੰਦੂ ਹੀ ਹੈਗੇ ਆ। ਤੇ ਉਹਦੇ ਵਿੱਚ ਸਿੱਖ ਜਿਹੜੇ ਆ, ਜਦੋਂ ਉਹ ਅੰਦਰ ਸੈਮੀਨਾਰ ਚੱਲ ਰਿਹਾ ਸੀ, ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ ਪ੍ਰੋਟੈਸਟ ਕਰਨ ਗਏ। ਕਸ਼ਮੀਰੀ ਮੁਸਲਮਾਨ, ਹੋਰ ਬਹੁਤ ਸਾਰੇ ਦਲਿਤ ਵੀਰ, ਜਿਹੜੇ ਮਿਨੋਰਟੀਜ਼ ਹੈਗੀਆਂ ਜਿਨ੍ਹਾਂ ਦੇ ਨਾਲ ਪਿਛਲੇ ਕੁਛ ਕੁ ਸਾਲਾਂ ਤੋਂ ਬੜਾ ਹੀ ਜ਼ਿਆਦਾ ਧੱਕਾ ਹੋ ਰਿਹਾ ਇੰਡੀਆ ਦੇ ਵਿੱਚ ਮਿਨੋਰਟੀਜ਼ ਦੇ ਨਾਲ, ਉਹ ਉੱਥੇ ਪ੍ਰੋਟੈਸਟ ਕਰਨ ਗਏ ਹੋਏ ਸੀ ਕਾਫੀ ਵੱਡੀ ਗਿਣਤੀ ਤੋਂ। ਕੈਲੀਫੋਰਨੀਆ ਤੱਕ ਵੀ ਜਿਹੜੇ ਸਿੱਖ ਆ ਉਹ ਪ੍ਰੋਟੈਸਟ ਕਰਨ ਸ਼ਿਕਾਗੋ ਗਏ ਹੋਏ ਸੀ। ਤੇ ਅੰਦਰ ਵੀ ਜਦੋਂ ਕਹਿੰਦੇ ਸੈਮੀਨਾਰ ਚੱਲ ਰਿਹਾ ਸੀ ਤੇ ਉਸ ਸੈਮੀਨਾਰ ਦੇ ਵਿੱਚ ਬਹੁਤ ਸਾਰੇ ਕਈ ਜਿਹੜੇ ਚੰਗੀ ਸੋਚ ਦੇ ਮਾਲਕ, ਕਈ ਜਿਹੜੇ ਹਿੰਦੂ ਵੀਰ ਹੈਗੇ ਆ, ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਵੀ ਤੁਸੀਂ ਜਿਹੜੇ ਇੱਦਾਂ ਦੇ ਅੱਗ ਭੜਕਾਊ ਜਿਹੜੇ ਵਿਚਾਰ ਹੈਗੇ ਆ ਜਾਂ ਆਪਣੇ ਜਿਹੜੇ ਤੁਹਾਡੇ ਬਿਆਨ ਆ ਇਹ ਦੇਣੇ ਬੰਦ ਕਰੋ। ਸੋ ਕਿਸੇ ਨੂੰ ਤੁਸੀਂ ਖਾਸ ਕਰਕੇ ਮੁਸਲਮਾਨਾਂ ਨੂੰ, ਮਿਨੋਰਟੀਜ਼ ਨੂੰ ਜਾਂ ਸਿੱਖਾਂ ਨੂੰ ਉਹਨਾਂ ਦੇ ਜਿਹੜੇ ਰਾਈਟਸ ਆ ਉਹਨਾਂ ਦੇ ਬਾਰੇ, ਜਾਂ ਤੁਸੀਂ
ਤੁਸੀਂ ਧੱਕੇ ਨਾਲ ਹੀ ਕਹੀ ਜਾਣਾ ਵੀ ਨਹੀਂ ਜੀ ਸਾਰੇ ਅਸੀਂ ਹਿੰਦੂ ਹੀ ਹਾਂ, ਉਹ ਮਾੜੀ ਗੱਲ ਹੈਗੀ। ਉਹਦੇ ਵਿੱਚ ਜਦੋਂ ਅੰਦਰ ਕੁਛ ਕੁ ਹਿੰਦੂ ਵੀਰੇ ਜਿਹੜੇ ਆ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਅਤੇ ਉਹਨਾਂ ਦੇ ਨਾਲ ਕਾਫੀ ਜਿਹੜਾ ਆ ਜਿਹੜੇ ਔਰਗੇਨਾਈਜ਼ਰ ਸੀ ਉਹਨਾਂ ਨੇ ਮਾੜਾ ਵਿਵਹਾਰ ਕੀਤਾ। ਉਹਨਾਂ ਦੀ ਕੁਛ ਕੁ ਦੀ ਤਾਂ ਖਬਰ ਇਹ ਵੀ ਆ ਰਹੀ ਆ ਵੀ ਕੁੱਟਮਾਰ ਕੀਤੀ ਹੈਗੀ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ, ਮੁਸਲਮਾਨ ਵੀਰ ਅਤੇ ਹੋਰ ਬਹੁਤ ਸਾਰੇ ਜਿਹੜੇ ਮਿਨੋਰਟੀਜ਼ ਹੈਗੀਆਂ, ਖਾਸ ਕਰਕੇ ਦਲਿਤ ਵੀਰ ਵੀ, ਜਿਨ੍ਹਾਂ ਦੇ ਨਾਲ ਆਪਾਂ ਦੇਖਿਆ ਹੀ ਆ ਕਿਸ ਤਰ੍ਹਾਂ ਯੂਪੀ ਦੇ ਵਿੱਚ, ਬਿਹਾਰ 'ਚ, ਹੋਰ ਸਟੇਟਾਂ 'ਚ ਧੱਕਾ ਹੋਇਆ। YouTube 'ਤੇ ਫੇਸਬੁੱਕ 'ਤੇ ਕਿੰਨੀਆਂ ਜਿਹੜੀਆਂ ਉਹਨਾਂ ਦੇ ਕਲਿੱਪ ਆਉਂਦੇ ਆ ਵੀ ਕਿਸ ਤਰ੍ਹਾਂ ਜਿਹੜਾ ਧੱਕਾ ਕਰ ਰਹੇ ਆ, ਅਤੇ ਉਹਦੇ ਬਾਰੇ ਜਿਹੜਾ ਆ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਅਤੇ ਇੱਥੇ ਦੇ ਮੀਡੀਆ ਨੇ ਵੀ ਉਹ ਜਿਹੜਾ ਆ ਉਸ ਨੂੰ ਚੱਕਿਆ। ਜੀ ਬਿਲਕੁਲ। ਇਹ ਵੈਸੇ ਉੱਥੇ ਤੇ ਕਈ ਹਰਜੋਤ ਸਿੰਘ ਜੀ ਇਹ ਵੀ ਦੇਖਿਆ ਗਿਆ ਸੀ, ਜਦੋਂ ਤੁਸੀਂ ਵੀ ਦੱਸ ਰਹੇ ਸੀ ਵੀ ਕਾਫੀ ਲੋਕ ਪ੍ਰੋਟੈਸਟ, ਕਈ ਤਾਂ ਉਹਨਾਂ ਵਿੱਚ ਜਿਹੜੇ ਹਿੰਦੂ ਵੀਰ ਵੀ ਸੀਗੇ ਜਿਹੜੇ ਉਹਨਾਂ ਦਾ ਜਿਹੜਾ ਪ੍ਰੋਟੈਸਟ ਵੀ ਜਿਹੜਾ ਕਰ ਰਹੇ ਸੀ, ਕਿਉਂਕਿ ਇਹ ਕਾਫੀ ਜ਼ਿਆਦਾ ਕਿਤੇ ਨਾ ਕਿਤੇ ਇੱਦਾਂ ਟਰਾਈ ਕਰ ਰਹੇ ਆ। ਇੱਥੇ ਕਾਫੀ ਸਰਗਰਮੀ ਇਹਨਾਂ ਦੀ ਹੁਣ ਇੱਕ ਹਿਸਾਬ ਦੇ ਨਾਲ ਜਿਹੜੀ ਵਧੀ ਵੀ ਹੋਈ ਆ। ਜਿੱਦਾਂ ਤੁਸੀਂ ਉਹ ਨਾਮਧਾਰੀਆਂ ਦਾ ਦੱਸ ਹੀ ਰਹੇ ਹੋ, ਇੱਕ ਬਹੁਤ ਮਾੜੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਇਹ ਹੈਗਾ ਆ, ਕਿਉਂਕਿ ਦੇਖੋ ਇੱਕ ਹਿਸਾਬ ਦੇ ਨਾਲ ਸਿੱਖਾਂ ਲਈ ਬਣਾਈ ਬੈਠੇ ਆ ਤੇ ਆਪਣੇ ਆਪ ਨੂੰ ਜੇ ਉਹ ਹਿੰਦੂ ਕਹਿ ਰਹੇ ਆ, ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਇਹ ਸਿੱਖ ਨਿਆਰਾ ਪੰਥ ਜਿਹੜਾ ਇਹ ਚਲਾਇਆ ਆ, ਤੇ ਉਸ ਦਾ ਫਿਰ ਮਕਸਦ ਕੀ ਆ ਤੇ ਉਹਦਾ ਫਾਇਦਾ ਕੀ ਆ? ਜਿਹੜੀਆਂ ਇਹ ਗੱਲਾਂ ਇੱਦਾਂ ਦੀਆਂ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਮਿਸ ਇੰਟਰਪ੍ਰੀਟੇਸ਼ਨ ਗੁਰਬਾਣੀ ਦੀ, ਉਹ ਸਾਰਾ ਕੁਛ ਜਿਹੜਾ ਕਰ ਰਹੇ ਆ, ਇਹ ਇੱਕ ਚੰਗੀ ਗੱਲ ਨਹੀਂ ਹੈਗੀ। ਇਹਨਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਜਿਹੜਾ ਜਵਾਬ ਜਿਹੜੇ ਜ਼ਰੂਰ ਮੰਗਣੇ ਚਾਹੀਦੇ। ਸੋ ਪ੍ਰੋਟੈਸਟ ਤਾਂ ਫਿਰ ਅਜਿਹੇ ਮੌਕਿਆਂ ਦੇ ਉੱਤੇ ਕਰਨਾ ਹੀ ਜਿਹੜਾ ਉਹ ਪੈਂਦਾ ਆ। ਬਿਲਕੁਲ। ਵਰਲਡ ਹਿੰਦੂ ਕਾਂਗਰਸ 2018 ਆ ਜਿਹੜੀ ਇਹ ਉੱਥੇ ਰੱਖੀ ਗਈ ਸੀਗੀ ਸ਼ਿਕਾਗੋ ਦੇ ਵਿੱਚ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇੱਕ ਕਾਲਰ ਵੀ ਜੁੜੇ, ਆਪਾਂ ਉਹਨਾਂ ਨਾਲ ਵੀ ਜਿਹੜੀ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ ਜਿਹੜੇ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ ਸਤਨਾਮ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਪੰਜਾਬੀ ਵੈਸੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ, ਤੇ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਤੋਂ ਸਾਰਿਆਂ ਨੂੰ ਸਾਨੂੰ ਜਾਗਰੂਕ ਕਰਦੇ ਹੋ। ਮੈਂ ਵੀਰ ਜੀ ਇੱਕ ਦੋ ਬੇਨਤੀਆਂ ਕਰਨੀਆਂ ਵੀ ਜਿਹੜਾ ਆਪਣੇ ਜਕਾਰਾ ਮੂਵਮੈਂਟ ਬੱਚਿਆਂ ਨੇ ਜਿਹੜਾ ਆਪਣੇ ਕੰਮ ਵਿੱਢਿਆ ਸੀ ਜੀ AB 3179 ਦਾ, ਉਹ ਤੁਸੀਂ ਵੀ ਬਹੁਤ ਸਾਰੇ ਤਾਂ ਚੰਗਾ ਵੀ ਜਿੱਦਾਂ ਸਾਰੇ ਪਹਿਲਾਂ ਅਸੈਂਬਲੀ 'ਚ ਪਾਸ ਹੋਇਆ, ਸੈਨੇਟ 'ਚ ਪਾਸ ਹੋਇਆ, ਹੁਣ ਉਹ ਬਿੱਲ ਗਵਰਨਰ ਦੇ ਡੈਸਕ ਦੇ ਉੱਤੇ ਜਾ ਚੁੱਕਾ ਜੀ ਜੀ। ਤੇ ਸਾਨੂੰ ਹੁਣ ਸਾਰਿਆਂ ਨੂੰ ਇਹੀ ਚਾਹੀਦਾ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਜਿਨ੍ਹਾਂ ਨੇ ਹਜੇ ਤੱਕ ਕਾਲਾਂ ਨਹੀਂ ਕੀਤੀਆਂ ਉਹ ਕਾਲਾਂ ਜ਼ਰੂਰ ਕਰੋ। ਤੇ ਜੇ ਤੁਸੀਂ ਮਤਲਬ ਜਿਹੜੇ ਪੜ੍ਹੇ ਲਿਖੇ ਨੌਜਵਾਨ ਉਹ ਤਾਂ ਕੰਪਿਊਟਰ 'ਤੇ ਜਾ ਕੇ ਵੀ ਕਰ ਸਕਦੇ ਆ, ਉਹਨਾਂ ਦੀ ਵੈਬਸਾਈਟ 'ਤੇ ਕਰ ਸਕਦੇ ਆ। ਤੇ ਬਾਕੀ ਮੇਰਾ ਖਿਆਲ ਤੁਸੀਂ ਨੰਬਰ ਬੋਲੇ ਦੇ ਜਿਸ ਤੱਕ ਅੱਗੇ ਕਈ ਤੁਹਾਨੂੰ ਦੱਸਿਆ ਵੀ ਇਹ ਨੰਬਰ ਘੁਮਾ ਕੇ ਪਹਿਲਾਂ ਆਪਸ਼ਨ 1 ਫਿਰ 6 ਦੱਬਣਾ। ਤੇ ਬਾਕੀ ਸਾਨੂੰ ਕੋਈ ਕੁਐਸਚਨ ਨਹੀਂ ਕਰਨਾ, ਤੁਸੀਂ ਕੌਣ ਹੈਗੇ, ਕਿੱਥੋਂ ਹੈਗੇ, ਪੱਕੇ ਜਾਂ ਕੱਚੇ, ਜੋ ਵੀ ਹੈਗਾ ਉਹ ਕੁਛ ਨਹੀਂ ਪੁੱਛਦੇ। ਸਿਰਫ ਉਹੀ ਦੱਸਣਾ ਵੀ ਇਹ ਬਿੱਲ ਅਸੀਂ ਗਵਰਨਰ ਨੂੰ ਮਤਲਬ ਰਿਕੁਐਸਟ ਕਰਦੇ ਵੀ ਬਿੱਲ ਸਾਈਨ ਕਰਕੇ ਇਹਨੂੰ ਲਾਅ ਦੇ ਵਿੱਚ ਲਿਆਵੇ ਜੀ। ਇਹ ਜ਼ਰੂਰੀ ਬੇਨਤੀ। ਤੇ ਇੱਕ ਬੇਨਤੀ ਹੋ ਰਿਹਾ ਵੀ ਜਿਸ ਤਰ੍ਹਾਂ ਸਾਨੂੰ ਪਤਾ ਵੀ ਜਿਹੜੇ ਹਜੇ ਕਈ ਆਪਣੇ ਭੈਣ ਭਰਾ ਸਿਟੀਜ਼ਨ ਬਣੇ ਹੋ ਹਜੇ ਵੋਟਾਂ ਵਾਸਤੇ ਰਜਿਸਟਰ ਨਹੀਂ ਕੀਤਾ ਉਹਨੇ, ਹੁਣ ਟਾਈਮ ਆ ਕਿਉਂ ਜੇ ਉਹਨੇ ਵੋਟਾਂ ਨਵੰਬਰ 'ਚ ਪਾਉਣੀਆਂ ਤੇ ਹੁਣੇ ਜਲਦੀ ਰਜਿਸਟਰ ਕਰੋ ਤੇ ਤਾਂ ਵੋਟ ਪਾ ਸਕਦੇ ਆ ਜੀ ਜੀ। ਬਿਲਕੁਲ ਬਹੁਤ ਜ਼ਰੂਰੀ ਬੇਨਤੀ ਹੈ। ਜੇ ਕਿਸੇ ਨੂੰ ਮਦਦ ਦੀ ਲੋੜ ਆ ਤੇ ਸਾਡੇ ਕੋਲ ਕਾਂਟੈਕਟ ਲੈ ਸਕਦੇ ਆ, ਅਸੀਂ ਹਰ ਤਰ੍ਹਾਂ ਨੂੰ ਮਦਦ ਕਰ ਸਕਦੇ ਹਾਂ। ਇਹ ਜ਼ਰੂਰੀਆਂ ਬੇਨਤੀਆਂ ਸੀਆਂ, ਬਾਕੀ ਤੁਸੀਂ ਤਾਂ ਤੋਂ ਦੱਸੇ ਹੀ ਜਾਂਦੇ ਆ। ਤੇ ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਜਿਹੜਾ AB 3179 ਆ, ਅਸੀਂ ਪਿਛਲੇ ਕਈ ਵੀਕਾਂ ਤੋਂ ਸਾਰਿਆਂ ਦੀ ਬੇਨਤੀ ਕਰਦੇ ਆ ਰਹੇ ਹਾਂ, ਪਲੀਜ਼ ਵੱਧ ਤੋਂ ਵੱਧ ਜਿਹੜੇ ਆ ਗਵਰਨਰ ਜਿਹੜੇ ਸਾਡੇ ਕੈਲੀਫੋਰਨੀਆ ਦੇ ਹੈਗੇ ਜੈਰੀ ਬਰਾਊਨ, ਉਹਨਾਂ ਦੇ ਆਫਿਸ ਕਾਲ ਕਰੋ। ਕਾਲ ਕਰਕੇ ਤੁਸੀਂ ਸਿਰਫ ਇਹੀ ਦੱਸਣਾ ਆ ਵੀ ਮੈਂ ਪਲੀਜ਼ ਜਿਹੜਾ ਇਹ ਬਿੱਲ ਆ ਇਹਦੇ ਉੱਤੇ ਸਾਈਨ ਕਰੋ, ਤਾਂ ਕਿ ਜਿਹੜੀ ਸਾਡੀ ਮਾਂ ਭਾਸ਼ਾ ਆ, ਮਾਂ ਬੋਲੀ ਆ, ਉਹਦੀ ਜਿਹੜੀ ਚੜ੍ਹਾਈ ਹੋ ਸਕੇ। ਇਕੱਲਾ ਪੰਜਾਬੀਆਂ ਨੂੰ ਨਹੀਂ ਫਾਇਦਾ ਹੋਣਾ, ਹੋਰ ਵੀ ਬਹੁਤ ਸਾਰੀਆਂ ਜਿਹੜੇ ਲੈਂਗੁਏਜਸ ਵਾਲੇ ਮਿਨੋਰਟੀਜ਼ ਹੈਗੀਆਂ ਆ ਉਹਨਾਂ ਨੂੰ ਵੀ ਫਾਇਦਾ ਹੋਣਾ ਆ। ਜਿਹੜੀ 3% ਕਿਸੇ ਵੀ ਕਾਉਂਟੀ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੋਊਗੀ ਇੱਕ ਲੈਂਗੁਏਜ ਨੂੰ ਬੋਲਦੀ, ਉਸ ਲੈਂਗੁਏਜ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਗਵਰਨਮੈਂਟ ਸਰਵਿਸਿਜ਼ ਆ, ਚਾਹੇ ਉਹ ਕਾਉਂਟੀ ਦੇ ਹੌਸਪੀਟਲ ਆ, ਕਾਉਂਟੀ ਦੇ ਆਫਿਸਿਜ਼ ਆ, ਉਹਨਾਂ ਦੇ ਵਿੱਚ ਪੰਜਾਬੀ ਜਾਂ ਉਹ ਮਾਤ ਭਾਸ਼ਾ ਜਿਹੜੀ ਆ ਅਵੇਲੇਬਲ ਹੋਊਗੀ। ਰਾਈਟ ਨਾਓ ਕੈਲੀਫੋਰਨੀਆ ਦੇ ਵਿੱਚ 10-11 ਭਾਸ਼ਾ ਜਿਹੜੀਆਂ ਹੈਗੀਆਂ ਆ ਆਲਰੇਡੀ
ਜਿਹੜੀਆਂ ਉਹਨਾਂ ਨੂੰ ਮਾਨਤਾ ਮਿਲ ਚੁੱਕੀ ਹੈਗੀ ਆ। ਬਿਲਕੁਲ, ਹਰ ਇੱਕ ਜਿੱਦਾਂ 5% ਜਿੱਥੇ ਵੀ ਕੋਈ ਬੋਲੀ ਜ਼ਿਆਦਾ ਬੋਲੀ ਜਾਂਦੀ ਹੈ, ਜਾਂ ਉੱਥੋਂ ਦੇ ਜਿਹੜੇ ਰਜਿਸਟਰਡ ਵੋਟਰ ਹੈਗੇ ਨੇ, ਜਾਂ ਜਿਹੜੇ ਕਹਿੰਦੇ ਨੇ ਵੀ ਸਾਨੂੰ ਇਹ ਸਹੂਲਤ ਚਾਹੀਦੀ ਹੈ 5% ਤੋਂ ਵੱਧ, ਤਾਂ ਉੱਥੇ ਸਹੂਲਤਾਂ ਦੇ ਰਹੇ ਨੇ। ਪਰ ਹੁਣ ਉਸ ਨੂੰ ਘਟਾ ਕੇ ਉਹ 3% 'ਤੇ ਲਿਆਉਣ ਦੀ ਇਸ ਬਿੱਲ ਦੇ ਨਾਲ ਕੋਸ਼ਿਸ਼ ਆ। ਸੋ ਜਿੱਥੇ ਜਿੱਥੇ ਵੀ 3% ਤੋਂ ਵੱਧ ਜਿਹੜੇ ਪੰਜਾਬੀ ਬੋਲਣ ਵਾਲੇ ਹੋਣਗੇ, ਜਿਹੜੀ ਉਹ ਮੰਗ ਕਰਨਗੇ ਵੀ ਸਾਨੂੰ ਇੱਥੇ ਪੰਜਾਬੀ ਦੇ ਵਿੱਚ ਲਿਟਰੇਚਰ ਪੰਜਾਬੀ ਬੋਲਣ ਵਾਲੇ ਜਿਹੜੇ ਬੰਦੇ ਚਾਹੀਦੇ ਆ, ਤਾਂ ਫਿਰ ਉਹਨਾਂ ਨੂੰ ਉੱਥੇ ਸਰਕਾਰੀ ਜਿੱਥੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਚਾਹੇ ਉਹ ਦਫ਼ਤਰ ਨੇ, ਚਾਹੇ ਉਹ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉੱਥੇ ਉਹਨਾਂ ਨੂੰ ਉਹ ਬੰਦੇ ਜਿਹੜੀਆਂ ਉਹ ਅੰਗਰੇਜ਼ੀ ਅਤੇ ਉਹ ਜਿਹੜੀ ਪੰਜਾਬੀ ਬੋਲਣ ਵਾਲੇ ਹਾਇਰ ਵੀ ਕਰਨੇ ਪੈਣਗੇ। ਇੱਕ ਤਾਂ ਦੇਖੋ ਆਪਣੇ ਬੰਦਿਆਂ ਨੂੰ ਜੋਬ ਮਿਲਣ ਦਾ ਜਿਹੜੇ ਇਸ ਦੇ ਵਿੱਚ ਚਾਂਸ ਵੱਧਦੇ ਨੇ, ਅਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਆ ਵੀ ਬਹੁਤ ਸਾਰੇ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਇਹਦੇ ਨਾਲ ਇਹ ਬੋਲਣ ਨਾਲ ਸਹੂਲਤ ਜਿਹੜੀ ਆ ਉਹ ਮਿਲਦੀ ਆ। ਆਪਣਾ ਕੋਈ ਮਸਲਾ ਆ, ਆਪਣੀ ਕੋਈ ਗੱਲ ਸਮਝਾਉਣੀ ਆ, ਉਹਨਾਂ ਜਿਹੜੇ ਖਾਸ ਕਰਕੇ ਬਜ਼ੁਰਗਾਂ ਦੇ ਲਈ ਜਿਹੜੇ ਅੰਗਰੇਜ਼ੀ ਵਿੱਚ ਪ੍ਰੋਫੀਸ਼ੀਐਂਟ ਨਹੀਂ ਹੈਗੇ, ਜਾਂ ਜਿਹੜੇ ਅਜੇ ਨਵੇਂ ਆ ਰਹੇ ਹੁੰਦੇ ਨੇ, ਖਾਸ ਕਰਕੇ ਅਮਰੀਕਾ ਦੇ ਵਿੱਚ ਜਿਹੜੇ ਅਜੇ ਅੰਗਰੇਜ਼ੀ ਦੇ ਵਿੱਚ ਇੰਨੀ ਕਹਿ ਲਓ ਵੀ ਇੰਨੀ ਅਜੇ ਲੈ ਨਹੀਂ ਹੁੰਦੀ, ਉਹਨਾਂ ਦੇ ਲਈ ਜਿਹੜੀ ਕਾਫੀ ਸਹੂਲਤ ਜਿਹੜੀ ਆ ਉਹ ਰਹਿੰਦੀ ਆ। ਕਈ ਵਾਰੀ ਅੰਗਰੇਜ਼ੀ ਆਉਂਦੀ ਹੋਣ ਦੇ ਬਾਵਜੂਦ ਵੀ ਕਈ ਵਾਰੀ ਗੱਲ ਜਿਹੜੀ ਪੰਜਾਬੀ 'ਚ ਕਰਨੀ, ਸਮਝਾਉਣਾ ਜਿਹੜਾ ਉਹ ਸੌਖਾ ਰਹਿੰਦਾ ਹੈ ਜੀ। ਸੋ ਬਿਲਕੁਲ, ਜੇ AB 3179 ਦੀ ਗੱਲ ਕਰਦੇ ਜਾਂਦੇ ਆ, ਜਿਸ ਤਰ੍ਹਾਂ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਸਰੋਤੇ ਹੈਗੇ ਆ, ਸਤਰਾਮ ਸਿੰਘ ਉਹਨਾਂ ਨੇ ਕਿਹਾ ਵੀ ਵੱਧ ਤੋਂ ਵੱਧ ਵੋਟਾਂ 'ਚ ਹਿੱਸਾ ਲਓ। ਜਕਾਰਾ ਮੂਵਮੈਂਟ ਵਾਲਿਆਂ ਨੇ ਮੂਵਮੈਂਟ ਸ਼ੁਰੂ ਕੀਤੀ ਸੀ AB 3179, ਅਤੇ ਜਕਾਰਾ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਅਤੇ ਜਕਾਰਾ ਵਾਲਿਆਂ ਦਾ ਇੱਕ ਮੇਨ ਆਰਗੇਨਾਈਜ਼ਰ ਜਿਹੜਾ ਹੈਗਾ ਆ ਨੈਨਦੀਪ ਸਿੰਘ, ਉਹ ਅੱਜ ਕੱਲ੍ਹ ਫਰਿਜ਼ਨੋ ਦੇ ਡਿਸਟ੍ਰਿਕਟ ਜਿਹੜਾ 7 ਆ, ਉੱਥੇ ਜਿਹੜਾ ਸਕੂਲ ਦਾ ਡਿਸਟ੍ਰਿਕਟ ਬੋਰਡ ਜਿਹੜਾ ਆ ਸਕੂਲ ਡਿਸਟ੍ਰਿਕਟ ਦੇ ਲਈ ਕੈਂਡੀਡੇਟ ਹੈਗਾ ਆ। ਪਹਿਲੀ ਵਾਰੀ ਇਹ ਜਿਹੜਾ ਗੁਰਸਿੱਖ ਨੌਜਵਾਨ ਵੋਟਾਂ ਦੇ ਵਿੱਚ ਖੜਿਆ ਹੈਗਾ, ਅਤੇ ਜਿਹੜਾ ਓਪੋਜ਼ਿੰਗ ਕੈਂਡੀਡੇਟ ਹੈਗਾ ਉਹਨੂੰ ਪਿਛਲੀ ਵਾਰੀ ਫਰਿਜ਼ਨੋ ਦੀ ਪੰਜਾਬੀ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ ਸੀ, ਪਰ ਉਸਨੇ ਜਿਹੜਾ ਬੈਕ ਸਟੈਪ ਕੀਤਾ ਹੈ ਰਾਈਟ ਟਾਈਮ 'ਤੇ ਆ ਕੇ, ਜਦੋਂ ਜਸਵੰਤ ਸਿੰਘ ਖਾਲੜਿਆ ਵਾਲਾ 1984 ਵਾਲਾ ਰੈਜ਼ੋਲੂਸ਼ਨ ਸੀ, ਉਸ ਰੈਜ਼ੋਲੂਸ਼ਨ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਸੈਬੋਟੇਜ ਕਰਨ ਦੀ ਟਰਾਈ ਕੀਤੀ। ਇੱਕ ਉਹ ਸੀ ਤੇ ਇੱਕ ਉਹਨਾਂ ਦੇ ਨਾਲ ਮਿਸਟਰ ਕਪੂਰ ਨਾਮ ਦਾ ਬੰਦਾ ਸੀ। ਸੋ ਉਸ ਟਾਈਮ ਦੇ ਉੱਤੇ ਬਹੁਤ ਵੱਡੀ ਮੂਵਮੈਂਟ ਚੱਲੀ ਸੀ ਫਰਿਜ਼ਨੋ ਦੇ ਵਿੱਚ, ਪਈ ਜਿਹੜਾ ਉਹ ਕੈਂਡੀਡੇਟ ਹੈਗਾ ਉਹਨੂੰ ਰੀਕਾਲ ਕੀਤਾ ਜਾਵੇ। ਪਰ ਜਿਹੜੇ ਸਕੂਲ ਦੇ ਜਿਹੜੇ ਪ੍ਰੈਜ਼ੀਡੈਂਟ ਸੀ, ਸਕੂਲ ਡਿਸਟ੍ਰਿਕਟ ਦੇ ਆਫੀਸ਼ੀਅਲ ਸੀ, ਉਹਨਾਂ ਨੇ ਕਿਹਾ ਵੀ ਪਲੀਜ਼ ਤੁਸੀਂ ਰੀਕਾਲ ਨਾ ਕਰੋ, ਕਿਉਂਕਿ ਜੇ ਤੁਸੀਂ ਰੀਕਾਲ ਕਰੋਗੇ ਤਾਂ ਸਾਡਾ $60-70 ਹਜ਼ਾਰ ਡਾਲਰ ਜਿਹੜਾ ਆ ਵੋਟਾਂ ਕਰਾਉਣ 'ਤੇ ਖਰਚਾ ਲੱਗ ਜਾਏਗਾ। ਸੋ ਉਸ ਟਾਈਮ ਦੇ ਉੱਤੇ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਚੁੱਪ ਕਰਕੇ ਬਹਿ ਗਏ ਕਿ ਕੋਈ ਨਹੀਂ, ਜਦੋਂ ਹੁਣ ਨੈਕਸਟ ਟਾਈਮ ਟਰਮ ਖਤਮ ਹੋਣੀ ਇਲੈਕਸ਼ਨ ਵਾਲੀ, ਉਹਦਾ ਆਪਾਂ ਹਿੱਸਾ ਲਵਾਂਗੇ। ਹੁਣ ਉਸੇ ਕਰਕੇ ਜਿਹੜਾ ਡਿਸਟ੍ਰਿਕਟ 7 ਆ, ਇੱਕ ਤਾਂ ਉਹ ਕੈਂਡੀਡੇਟ ਆ ਜਿਹਨ ਧੋਖਾ ਦਿੱਤਾ ਸੀ ਆਪਣੇ ਲੋਕਾਂ ਨੂੰ, ਤੇ ਦੂਸਰੇ ਪਾਸੇ ਨਵਾਂ ਨੌਜਵਾਨ ਮੁੰਡਾ USA ਦਾ ਬੋਰਨ ਆ, ਜਿਹਨੂੰ ਜਾਣਦੇ ਹੀ ਆ ਸਾਰੇ ਜਾਣੇ, ਆਪਾਂ ਕਿੰਨੀ ਰੀ ਇੱਥੇ ਰੇਡੀਓ ਤੇ ਵੀ ਬੋਲਿਆ, ਨੈਣਦੀਪ ਸਿੰਘ ਜਿਸ ਦਾ ਨਾਮ ਆ ਮੁੰਡੇ ਦਾ, ਬਹੁਤ ਹੀ ਵੈਲ ਐਜੂਕੇਟਡ ਆ, ਅਮਰੀਕਨ ਯੂਨੀਵਰਸਿਟੀ ਤੋਂ ਪੜ੍ਹਿਆ ਆ, UCLA ਤੋਂ ਪੜ੍ਹਿਆ ਆ, ਤੇ ਜਕਾਰਾ ਮੂਵਮੈਂਟ ਵਾਲਿਆਂ ਦਾ ਮੇਨ ਜਿਹੜਾ ਫਾਊਂਡਰ ਮੈਂਬਰ ਆ, ਕੋ-ਫਾਊਂਡਰ ਆ। ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਹੈਗੇ ਆ। ਜਸਵੰਤ ਸਿੰਘ ਖਾਲੜਾ ਪਾਰਕ ਦਾ, ਜਿਹੜਾ ਇਹ ਸਿੱਖ ਰੈਜ਼ੋਲੂਸ਼ਨ ਦਾ, ਪੰਜਾਬੀ ਦੀ ਜਿਹੜੀ ਗੱਲ ਕਰਦੇ ਹੈਗੇ ਆ, ਉਹ ਤੋਂ ਬਾਅਦ ਜਿਹੜੀ ਕਾਉਂਟੀਜ਼ ਦੇ ਜਦੋਂ ਇਲੈਕਸ਼ਨ ਹੋਈਆਂ, ਇਲੈਕਸ਼ਨ ਦੇ ਵਿੱਚ ਜਿਹੜੇ ਪੈਂਪਲੇਟ ਆ ਪੰਜਾਬੀ ਦੇ ਵਿੱਚ, ਤੇ ਹੁਣ ਜਿਹੜਾ US ਸੈਂਸਸ ਜਿਹੜੀ ਹੋਣ ਜਾ ਰਹੀ ਹੈਗੀ ਆ, ਉਹਦੇ ਵਿੱਚ ਵੀ ਉਹ ਟਰਾਈ ਕਰ ਰਹੇ ਆ ਵੀ ਜਿਹੜਾ ਜਿਸ ਤਰ੍ਹਾਂ ਇੰਗਲੈਂਡ ਵਾਲਿਆਂ ਨੇ ਟਰਾਈ ਕੀਤੀ ਹੈਗੀ ਆ ਵੀ ਸਿੱਖਾਂ ਨੂੰ ਅਲੱਗ ਰੱਖਿਆ ਜਾਵੇ, ਲੈਂਗੁਏਜ ਜਿਹੜੀ ਹੈ ਇੱਕ ਐਜ਼ ਏ ਲੈਂਗੁਏਜ, ਤੇ ਨਾਲ ਜਿਹੜੀ ਇੱਕ ਐਸੇ ਐਥਨੀਸਿਟੀ ਜਿਹੜੀ ਆ ਉਹ ਜਿਹੜੀ ਅਲੱਗ ਇੰਡੀਆ ਤੋਂ ਅਲੱਗ ਗਿਣੀ ਜਾਵੇ। ਸੋ ਜੇ ਇੱਦਾਂ ਦੇ ਨੌਜਵਾਨ ਅੱਗੇ ਆਊਗੇ ਤੇ ਉਹਦੇ ਨਾਲ ਫਿਰ ਜਿੱਦਾਂ ਆਪਾਂ ਹਮੇਸ਼ਾ ਹੀ ਜਿਹੜਾ ਹੈਗਾ ਆ ਕਹਿੰਦੇ ਰਹਿੰਦੇ ਆ ਵੀ ਨਹੀਂ ਯਾਰ ਸਾਡਾ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਤਾਂ ਸਾਡੇ ਪੰਜਾਬੀਆਂ ਦੀ ਬੜੀ ਚੜ੍ਹਾਈ ਹੈਗੀ ਆ, ਅਸੀਂ ਕੁਛ ਕਰਦੇ ਨਹੀਂ, ਤੇ ਹੁਣ ਮੌਕਾ ਆ ਇਹਦੇ ਵੱਲ ਦੇਖ ਕੇ ਹੋਰ ਵੀ ਬੱਚੇ ਬਹੁਤ ਸਾਰੇ ਆਪਣੇ ਇਨਵੋਲਵ ਹੋਣਗੇ। ਯੂਬਾ ਸਿਟੀ 'ਚ ਵੀ ਇੱਕ ਸਿਟੀ ਕੌਂਸਲ ਮੈਂਬਰ ਖੜ ਰਹੇ ਹੈਗੇ ਆ, ਤੁਹਾਡੀ ਉਹਨਾਂ ਨਾਲ ਗੱਲ ਹੋਈ ਸੀ, ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਇਸੇ ਤਰ੍ਹਾਂ ਬਹੁਤ ਸਾਰੇ ਨੇ ਯੂਬਾ ਸਿਟੀ ਵਿੱਚ ਤਾਂ ਕਾਫੀ ਸਰਗਰਮੀ ਜਿਹੜੀ ਇਸ ਵਾਰ ਆਪਣੀ ਕਮੇਟੀ ਵੱਲੋਂ ਹੈਗੀ ਆ। ਬਲਜਿੰਦਰ ਕੌਰ ਢਿੱਲੋਂ ਜੀ ਉਹ ਉੱਥੇ ਸਕੂਲ ਬੋਰਡ ਦੇ ਪ੍ਰੈਜ਼ੀਡੈਂਟ ਲਈ ਲੜ ਰਹੇ ਹੈਗੇ ਆ। ਇਸੇ ਤਰ੍ਹਾਂ ਰਾਜ ਚਾਲ ਸੈਂਤਾ ਕਲਾਰਾ ਸਿਟੀ 'ਚ ਲੜ ਰਹੇ ਆ। ਸੋਨੀ ਧਾਲੀਵਾਲ ਦਾ ਸਾਰਿਆਂ ਨੂੰ ਪਤਾ ਹੀ ਹੈ, ਲੈਥਰੋਪ ਦੇ ਮੇਅਰ ਹੈਗੇ। ਹੋਰ ਬਹੁਤ ਜਿਹੜੇ ਆ, ਟ੍ਰੇਸੀ
ਮੋਚੀ ਤੋਂ ਇੱਕ ਆਪਣੀ ਜਿਹੜੀ ਭੈਣ ਜੀ ਹੈਗੇ ਆ ਉਹ ਸਕੂਲ ਬੋਰਡ ਲਈ ਲੜ ਰਹੇ ਆ। ਸੋ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਆਪਣੇ ਪੰਜਾਬੀ ਜਿਹੜੇ ਆ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਨਵੰਬਰ ਦੇ ਪਹਿਲੇ ਵੀਕ ਹੋਣੀਆਂ ਲੜਨ ਜਾ ਰਹੇ ਆ। ਸੋ ਜੇ ਕੋਈ ਤੁਹਾਨੂੰ ਵੀ ਪਤਾ ਆ ਵੀ ਕੈਂਡੀਡੇਟ ਜਿਹਦਾ ਨਾਂ ਅਸੀਂ ਨਹੀਂ ਅਨਾਊਂਸ ਕੀਤਾ ਜਾਂ ਉਹ ਆਪਣੇ ਆਪ ਨੂੰ ਵੀ ਆਪਣੇ ਜਿਹੜੇ ਉਹਨਾਂ ਦੇ ਕੀ ਪੁਆਇੰਟ ਹੈਗੇ, ਕਿਹੜੇ ਮੁੱਦਿਆਂ 'ਤੇ ਲੜਨਾ ਚਾਹੁੰਦਾ ਇਲੈਕਸ਼ਨ ਦਾ ਕੈਂਡੀਡੇਟ ਹੈਗਾ, ਉਹ ਜ਼ਰੂਰ ਪੰਜਾਬੀ ਰੇਡੀਓ USA ਨਾਲ ਸਾਂਝਾ ਕਰ ਸਕਦੇ ਆ ਕੇ ਕਿਸੇ ਟਾਈਮ ਵੀ ਆਪਾਂ ਟਾਈਮ ਸੈਟਅਪ ਕਰ ਲਾਂਗੇ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹਨੂੰ ਪੂਰੀ ਤਰ੍ਹਾਂ ਪਤਾ ਲੱਗ ਸਕੇ ਵੀ ਜੀ ਇਹ ਜਿਹੜੇ ਲੋਕ ਹੈਗੇ ਆ ਕੌਣ ਖੜਾ ਆ ਤੇ ਕਿੱਦਾਂ ਆਪਾਂ ਉਹਨਾਂ ਦੀ ਸਪੋਰਟ ਕਰ ਸਕਦੇ ਆ। ਜੀ ਬਿਲਕੁਲ। ਸੋ ਇਹ ਇੱਕ ਜ਼ਰੂਰੀ ਜਿਹੜੀ ਇਹ ਚੀਜ਼ ਹੈਗੀ ਆ, ਸੋ ਬਹੁਤ ਵਧੀਆ ਚੀਜ਼ ਆ ਤੇ ਜ਼ਰੂਰ ਅਸੀਂ ਉਹਨੂੰ ਸ਼ੁਭ ਇਛਾਵਾਂ ਸ਼ੁਭ ਕਾਮਨਾਵਾਂ ਨੇ ਤੇ ਤੁਹਾਡੀ ਉਸ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ, ਚਾਹੇ ਉਹ ਫੰਡ ਰੇਜ਼ਿੰਗ ਦੀ ਗੱਲ ਹੋਵੇ ਤੇ ਜਿਹੜੀ ਅਖੀਰ ਦੇ ਵਿੱਚ ਗੱਲ ਮੁੱਕਣੀ ਆ ਕੇ ਵੋਟ ਪਾਉਣ ਦੇ ਉੱਤੇ। ਸੋ ਵੋਟਾਂ ਉੱਥੇ 1000-1200 ਹੀ ਆ, ਏਰੀਆ 7 ਜਿਹੜਾ ਉੱਥੇ ਦਾ ਹੈਗਾ ਆ। ਸੋ ਉਹ ਉਸ ਇਲਾਕੇ ਦੇ ਵਿੱਚੋਂ ਜਿਹੜੇ ਉੱਥੇ ਖੜੇ ਨੇ ਤੇ ਜਿੱਦਾਂ ਓਪੋਜੀਸ਼ਨ ਲੀਡਰ ਜਿਹੜਾ ਓਪੋਜੀਸ਼ਨ ਦੇ ਵਿੱਚ ਜਿਹੜੇ ਰਾਮਾ ਜਿਹੜਾ ਹੈਗਾ ਆ ਉਹ ਬੰਦੇ ਹੈਗੇ ਆ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਸ਼ੁਰੂ 'ਚ ਵੀ ਪਹਿਲਾਂ ਬਹੁਤ ਸਪੋਰਟ ਕੀਤੀ ਸੀ ਆਪਣੇ ਪੰਜਾਬੀਆਂ ਨੇ ਤੇ ਬਾਅਦ 'ਚ ਕਿੱਦਾਂ ਉਸ ਬੰਦੇ ਨੇ ਬੈਕ ਸਟੈਪ ਵੀ ਜਿਹੜਾ ਆ ਉਸ ਹਿਸਾਬ ਦੇ ਨਾਲ ਕੀਤਾ ਆ। ਤੇ ਹੁਣ ਉਸੇ ਚੀਜ਼ ਦਾ ਜਿਹੜਾ ਜਵਾਬ ਆ ਆਪਣੀ ਪੰਜਾਬੀ ਕਮਿਊਨਿਟੀ ਨੂੰ, ਸਿੱਖ ਕਮਿਊਨਿਟੀ ਨੂੰ ਉੱਥੇ ਜਿਹੜਾ ਉਹ ਦੇਣ ਦੀ ਜ਼ਰੂਰਤ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਇਹਨਾਂ ਨੇ ਫਿਰ ਵੀ ਜਿਹੜਾ ਆ ਉਦੋਂ ਦੇਖੋ ਰੀਕਾਲ ਨਹੀਂ ਕਰਵਾਇਆ ਵੀ ਸਿਟੀ ਦਾ ਖਰਚਾ ਜਿਹੜਾ ਉਹ ਬਚਾਇਆ ਜਾ ਸਕੇ ਵੀ ਇਲੈਕਸ਼ਨਾਂ ਜਿਹੜੀਆਂ ਉਹ ਆ ਰਹੀਆਂ ਨੇ। ਕਿਉਂਕਿ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਗੁੱਸਾ ਸੀ, ਸਾਰਿਆਂ ਨੂੰ ਪਤਾ ਹੀ ਆ ਵੀ ਫ੍ਰਿਜ਼ਨੋ 'ਚ ਜਦੋਂ ਨਵੰਬਰ 1984 ਕਤਲੇਆਮ ਦਾ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਸੀ ਤੇ ਸਿਟੀ ਹਾਲ ਪੂਰੀ ਤਰ੍ਹਾਂ ਭਰਿਆ ਸੀ ਤੇ ਲੋਕ ਬਾਹਰ ਖੜੇ ਸੀ ਜੀ। ਸੋ ਬਹੁਤ ਜਿਹੜੀ ਆ ਇਹ ਜ਼ਰੂਰੀ ਚੀਜ਼ ਆ। ਸੋ ਉਸ ਦਾ ਜਿਹੜਾ ਤੁਸੀਂ ਪੂਰੀ ਸਪੋਰਟ ਕਰਨੀ ਹੈ। ਬਾਕੀ ਹੋਰ ਥਾਵਾਂ ਦੇ ਉੱਤੇ ਜਿਹੜੇ ਵੀ ਬੰਦੇ ਤੁਹਾਨੂੰ ਪਾਏਦਾਰ ਲੱਗਦੇ ਨੇ ਜ਼ਰੂਰ ਉਹਨਾਂ ਦੀ ਜਿਹੜੀ ਆ ਤੁਸੀਂ ਹੈਲਪ ਜ਼ਰੂਰੀ ਨਹੀਂ ਵੀ ਤੁਸੀਂ ਸਾਰੇ ਪੰਜਾਬੀਆਂ ਦੀ ਜਿਹੜੇ ਹੋਰ ਜਿੱਦਾਂ ਹੁਣ ਰੂਡੀ ਸੈਲਸ ਵਰਗੇ ਆ ਜਿਹੜਾ ਬਿੱਲ ਲੈ ਕੇ ਆਇਆ AB 3179 ਬੇਕਰਸਫੀਲਡ 'ਚ, ਇੱਦਾਂ ਦੇ ਜਿਹੜੇ ਬੰਦੇ ਜਿਨ੍ਹਾਂ ਨੇ ਸਪੋਰਟ ਕੀਤੀ ਹੈਗੀ ਆ ਤੁਹਾਡੇ ਕਿਸੇ ਵੀ ਕੌਜ਼ ਦੇ ਲਈ, ਕਿਸੇ ਵੀ ਤਰ੍ਹਾਂ ਦੇ ਕੰਮ ਦੇ ਲਈ, ਉਹਨਾਂ ਦੀ ਜਿਹੜੀ ਆ ਸਾਡੀ ਸਪੋਰਟ ਕਰਨੀ ਬਣਦੀ ਹੈਗੀ ਆ। ਨੋ ਮੈਟਰ ਤੁਸੀਂ ਰਿਪਬਲਿਕਨ ਪਾਰਟੀ ਜਾਂ ਡੈਮੋਕ੍ਰੇਟ ਜਾਂ ਇੰਡੀਪੈਂਡੈਂਟ ਆ, ਇਹ ਡਿਫਰੈਂਟ ਸਟੋਰੀ ਆ, ਪਰ ਹਰ ਇੱਕ ਬੰਦੇ ਨੂੰ ਵੋਟ ਰਜਿਸਟਰ ਹੋਣਾ ਬਹੁਤ ਜ਼ਰੂਰੀ ਆ। ਰਜਿਸਟਰ ਹੋ ਕੇ ਜਿਹੜੀ ਵੋਟ ਪਾਣੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਤੱਕ ਤੁਹਾਡੀ ਵੋਟ ਕਾਊਂਟ ਨਹੀਂ ਨਾ ਹੁੰਦੀ ਉਦੋਂ ਤੱਕ ਜਿਹੜਾ ਆ ਤੁਸੀਂ ਮੈਟਰ ਹੀ ਨਹੀਂ ਕਰਦੇ ਵੀ ਤੁਸੀਂ ਇੱਥੇ ਰਹਿੰਦੇ ਆ ਜਾਂ ਨਹੀਂ ਰਹਿੰਦੇ ਹੈਗੇ। ਸੋ ਇਹ ਬਹੁਤ ਜ਼ਰੂਰੀ ਆ ਵੀ ਜਿਹੜੀ ਹਰ ਇੱਕ ਸਿਟੀਜ਼ਨ ਬੰਦਾ ਜਿਹੜਾ ਵੋਟ ਬਣਾਵੇ ਤੇ ਵੋਟ ਪਾਵੇ। ਜੀ ਬਿਲਕੁਲ, ਬਹੁਤ ਜਿਹੜੀ ਚੀਜ਼ ਦੀ ਜ਼ਰੂਰਤ ਆ। ਤੇ ਹਰਜੋਤ ਸਿੰਘ ਜੀ ਨਾਲ ਹੀ ਜਿਹੜੀ ਆਪਾਂ ਜਿਹੜੀਆਂ ਖਬਰਾਂ ਤਾਂ ਕਰ ਹੀ ਰਹੇ ਹਾਂ ਤੇ ਨਾਲ ਹੀ ਆਪ ਸਭ ਨੂੰ ਆਪਾਂ ਸਾਰੇ ਸਰੋਤਿਆਂ ਨੂੰ ਜਿਹੜੀ ਵਧਾਈ ਦਿੰਦੇ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲੇ ਪ੍ਰਕਾਸ਼ ਦਿਵਸ ਦੀਆਂ ਜਿਹੜੀਆਂ ਆਪ ਸਭ ਨੂੰ ਪ੍ਰਕਾਸ਼ ਪੁਰਬ ਦੀਆਂ ਬਹੁਤ ਸਭ ਨੂੰ ਹੀ ਸਮੁੱਚੀ ਕੌਮ ਨੂੰ ਜਿਹੜੀਆਂ ਬਹੁਤ ਮੁਬਾਰਕਾਂ ਹੋਣ। ਤੇ ਜੋ ਆਪਾਂ ਨੂੰ ਮਾਰਗ ਦਿਖਾਇਆ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ, ਆਹੋ ਅਰਦਾਸ ਕਰੀਏ ਵੀ ਉਸ ਨੂੰ ਪੜ੍ਹ ਕੇ ਉਸ ਨੂੰ ਸਮਝ ਕੇ ਉਸ ਮਾਰਗ ਦੇ ਉੱਤੇ ਆਪਾਂ ਚੱਲ ਸਕੀਏ ਤੇ ਆਪ ਸਭ ਨੂੰ ਸਮੁੱਚੀ ਕੌਮ ਨੂੰ ਸਾਰੇ ਜਗਤ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਮੁਬਾਰਕਾਂ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਇਮੀਗ੍ਰੇਸ਼ਨ ਨਾਲ ਰਿਲੇਟਡ ਸਾਡੇ ਜਿਹੜੇ ਅਟਾਰਨੀ ਜਨਰਲ ਆ ਰਾਜਕਰਨਵੀਰ ਸਿੰਘ ਜੀ, ਜੈਫ ਸੈਸ਼ਨਸ, ਉਹ ਕਹਿੰਦੇ ਆ ਵੀ ਮੈਂ ਹੁਣ ਜਿਹੜੇ 50% ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਵਧਾਉਣ ਜਾ ਰਹੇ ਆ ਇਸ ਸਾਲ ਦੇ ਐਂਡ ਤੱਕ। ਤੇ ਇਹ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕੇਸ ਹੈਗੇ ਆ ਉਹ ਪੈਂਡਿੰਗ ਹੈਗੇ ਆ US ਦੇ ਕੋਰਟਸ ਦੇ ਵਿੱਚ। ਸੋ ਉਹ ਇੱਕੋ ਹੀ ਇੱਕ ਤਰੀਕਾ ਆ ਵੀ ਉਹ ਕੇਸਿਸ ਨੂੰ ਜਲਦੀ ਤੋਂ ਜਲਦੀ ਜਿਹੜਾ ਨਿਪਟਾਇਆ ਇਸੇ ਤਰ੍ਹਾਂ ਜਾ ਸਕਦਾ ਜੇ ਸਾਡੇ ਕੋਲ ਜੱਜਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਵਧਾਈ ਜਾ ਸਕੇ। ਜੀ ਤੇ ਇਹਦੇ ਸੰਬੰਧ ਦੇ ਵਿੱਚ ਜੇਮਜ਼ ਮੈਕਹੈਨਰੀ ਆ ਜਿਹੜੇ ਡਾਇਰੈਕਟਰ EORI ਦੇ, ਉਹਨਾਂ ਨੇ ਕਿਹਾ ਵੀ 44 ਦੇ ਕਰੀਬ ਇਮੀਗ੍ਰੇਸ਼ਨ ਜੱਜਸ ਦੇ 2 ਜਿਹੜੇ ਆ ਸੁਪਰਵਾਈਜ਼ਿੰਗ ਜੱਜਸ ਜਿਹੜੇ ਆ ਉਹ ਅਸੀਂ ਬਹੁਤ ਜਲਦ ਜਿਹੜੇ ਆ ਅਪੁਆਇੰਟ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਤੇ ਜੈਫ ਸੈਸ਼ਨ ਨੇ ਜਿਹੜਾ ਆਫਿਸ ਆਫ ਮੈਨੇਜਮੈਂਟ ਤੇ ਬਜਟ ਆ ਤੇ ਇਸੇ ਤਰ੍ਹਾਂ ਹਾਊਸ ਐਂਡ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਲੀਡਰਸ ਆ, ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਤੁਸੀਂ ਜਿਹੜੀ ਸਾਨੂੰ ਫੰਡਿੰਗ ਦੇ ਦਿੱਤੀ ਆ ਆਲਰੇਡੀ ਨਵੇਂ ਜੱਜ ਹਾਇਰ ਕਰਨ ਦੇ ਲਈ, ਉਹਦਾ ਬਹੁਤ ਧੰਨਵਾਦ। ਸੋ ਆਲਰੇਡੀ ਜਿਹੜੀ ਆ ਅਟਾਰਨੀ ਜਨਰਲ ਦੇ ਆਫਿਸ ਨੂੰ ਜਿਹੜੀ ਫੰਡਿੰਗ ਮਿਲ ਗਈ ਆ ਤਾਂ ਕਿ ਜਿਹੜੇ ਉਹ ਹੋਰ ਜੱਜ ਹਾਇਰ ਕਰ ਸਕਣ ਤੇ ਜਿਹਦੇ ਨਾਲ ਜਿਹੜੇ ਬਹੁਤ ਸਾਰੇ ਖਾਸ ਕਰਕੇ ਪੋਲੀਟੀਕਲ ਅਸਾਈਲਮ ਵਾਲੇ ਕੇਸਿਸ ਪੈਂਡਿੰਗ ਆ 3-3, 5-5, 6-6 ਸਾਲ ਦੇ ਲਈ
ਉਹ ਜਿਹੜੇ ਆ ਛੇਤੀ ਤੋਂ ਛੇਤੀ ਸੈਟਲ ਹੋ ਸਕੇ। ਬਿਲਕੁਲ। ਅੱਗੇ ਜਦੋਂ ਕੋਈ ਬੰਦਾ ਇੱਥੇ ਆ ਜਾਂਦਾ ਸੀਗਾ, ਜਿੱਦਾਂ ਵੀ ਗੈਰ ਕਾਨੂੰਨੀ ਢੰਗ ਨਾਲ ਜਾਂ ਅਸਾਈਲਮ ਲਾ ਦਿੰਦਾ ਸੀ, ਉਹਨਾਂ ਨੂੰ ਕਈ ਸਾਲਾਂ ਦੀ ਜਿਹੜੀ ਵੇਟ ਸੀਗੀ, ਪਰ ਹੁਣ ਉਹ ਵੇਟ ਨੂੰ ਜਿਹੜਾ ਘਟਾਉਣਾ ਚਾਹੁੰਦੇ, ਕਹਿੰਦੇ ਤੁਰੰਤ ਫੈਸਲੇ ਜਿਹੜੇ ਆ ਉਹ ਕਰਨਾ ਚਾਹੁੰਦੇ ਨੇ ਵੀ ਜਿੱਦਾਂ ਹੀ ਕੇਸ ਆਉਂਦਾ ਆ 1-2 ਸੁਣਵਾਈਆਂ ਦੇ ਵਿੱਚ ਹੀ ਜਿਹੜੇ ਉਹਦਾ ਫੈਸਲਾ ਦਊ ਵੀ ਬੰਦਾ ਇੱਥੇ ਰਹਿ ਸਕਦਾ ਆ, ਜੇ ਰਹਿ ਸਕਦਾ ਤਾਂ ਵਰਕ ਪਰਮਿਟ, ਜੇ ਨਹੀਂ ਤਾਂ ਉਸਨੂੰ ਜਿਹੜਾ ਵਾਪਸ ਜਿਹੜਾ ਘਰ ਇੱਕ ਹਿਸਾਬ ਦੇ ਨਾਲ ਤੋਰਿਆ ਜਾਵੇ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਟਰਾਈ ਜਿਹੜੀ ਹੈਗੀ ਹੈ, ਇਸ ਪ੍ਰਸ਼ਾਸਨ ਦੀ ਸ਼ੁਰੂ ਤੋਂ ਹੀ ਆਪਾਂ ਦੱਸਦੇ ਹਾਂ ਵੀ ਜਿੰਨੇ ਵੀ ਇਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਹੈਗੀਆਂ ਆ, ਟਰਾਈ ਇਹਨਾਂ ਦੀ ਇਹੀ ਆ ਵੀ ਜਿਹੜੀ ਇੱਕ ਤਾਂ ਗੈਰ ਕਾਨੂੰਨੀ ਜਿਹੜੀ ਇਮੀਗ੍ਰੇਸ਼ਨ ਹੈਗੀ ਆ, ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹਨਾਂ ਨੂੰ ਇੱਥੋਂ ਘਟਾਇਆ ਜਾਵੇ। ਅਤੇ ਇਕੱਲਾ ਇਹੀ ਨਹੀਂ, ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਵੀ ਕਿਸ ਤਰੀਕੇ ਦੇ ਨਾਲ ਘਟਾਇਆ ਜਾਵੇ, ਵੀ ਕਿੱਦਾਂ ਇੱਕ ਹਿਸਾਬ ਦੇ ਨਾਲ ਦੇ ਪ੍ਰਸ਼ਾਸਨ ਚਾਹੁੰਦਾ ਆ ਵੀ ਜਿਹੜੇ ਫੋਰਨਰਸ ਹੈਗੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਅਮਰੀਕਾ ਦੇ ਵਿੱਚ ਉਹ ਘੱਟ ਤੋਂ ਘੱਟ ਜਿਹੜਾ ਆ ਉਹ ਰੱਖਿਆ ਜਾਵੇ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਸੀਰੀਆ ਤੋਂ ਇਹ ਜਿਹੜੀ ਖਬਰ ਆ ਰਹੀ ਹੈ ਵੀ ਜਿਹੜਾ ਬਸ਼ਰ ਅਲ ਅਸਾਦ ਉੱਥੇ ਦਾ ਜਿਹੜਾ ਹੈਗਾ ਆ ਪ੍ਰੈਜ਼ੀਡੈਂਟ ਸੀਰੀਆ ਦਾ, ਉਸਨੇ ਕਹਿੰਦੇ ਅਪਰੂਵਲ ਦੇ ਦਿੱਤਾ ਆ ਵੀ ਜਿਹੜਾ ਕਲੋਰੀਨ ਗੈਸ ਆ ਇਡਲਿਬ ਦੇ ਵਿੱਚ ਵਰਤੀ ਜਾ ਸਕਦੀ ਆ। ਆਪਾਂ ਪਿਛਲੇ ਵੀਕ ਦੇ ਵਿੱਚ ਵੀ ਦੱਸਿਆ ਸੀ ਵੀ ਇਡਲਿਬ ਦੇ ਵਿੱਚ ਜਿੰਨੇ ਵੀ ਰੈਬਲਸ ਹੈਗੇ ਨੇ ਸੀਰੀਆ ਦੇ ਵਿੱਚ ਜਿਹੜੇ ਅਸਾਦ ਦੀ ਪ੍ਰਸ਼ਾਸਨ ਦੇ ਖਿਲਾਫ ਨੇ, ਉਹਨਾਂ ਨੂੰ ਖਦੇੜ ਕੇ ਇੱਕ ਨੁੱਕਰ ਦੇ ਵਿੱਚ ਜਿਹੜਾ ਆ ਉਹ ਧੱਕ ਦਿੱਤਾ ਗਿਆ ਹੋਇਆ ਆ। ਤੇ ਕਹਿੰਦੇ 70,000 ਦੇ ਤਕਰੀਬਨ ਓਪੋਜੀਸ਼ਨ ਜਿਹੜੇ ਫਾਈਟਰਸ ਇਡਲਿਬ ਦੇ ਵਿੱਚ ਇਸ ਟਾਈਮ ਮੌਜੂਦ ਨੇ, ਤੇ ਬਸ਼ਰ ਅਲ ਅਸਾਦ ਜਿਹੜਾ ਆ ਉਹਨਾਂ ਨੇ ਇਹ ਆਗਿਆ ਦੇ ਦਿੱਤੀ ਹੈ ਰਿਪੋਰਟ ਦੇ ਮੁਤਾਬਕ ਵੀ ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ ਜਾਂ ਉਹਨਾਂ ਨੂੰ ਉੱਥੋਂ ਮਾਰਨ ਦੇ ਲਈ ਜਿਹੜਾ ਕਲੋਰੀਨ ਗੈਸ ਜਿਹੜੀ ਉਹ ਵਰਤੀ ਜਾ ਸਕਦੀ ਆ। ਅਤੇ ਕਲੋਰੀਨ ਗੈਸ ਬਹੁਤ ਹੀ ਇੱਕ ਘਾਤਕ ਜਿਹੜੀ ਆ ਇਹ ਗੈਸ ਹੁੰਦੀ ਹੈ, ਇੱਕ ਰਸਾਇਣਿਕ ਹਮਲਾ ਇਸ ਨੂੰ ਮੰਨਿਆ ਜਾ ਸਕਦਾ ਹੈ, ਕੈਮੀਕਲ ਵਾਰਫੇਅਰ। ਅਤੇ ਇਹਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਹੈਗਾ ਆ ਵੀ ਬਹੁਤ ਸਾਰੇ ਆਮ ਲੋਕ ਵੀ ਇਸ ਦੇ ਵਿੱਚ ਉੱਥੋਂ ਦੇ ਜਿਹੜੇ ਰਹਿ ਰਹੇ ਨੇ ਉਹ ਉੱਥੇ ਮਰ ਸਕਦੇ ਨੇ। ਸੋ ਇਹ ਬਹੁਤ ਜਿਹੜੀ ਸਿਚੁਏਸ਼ਨ ਇੱਕ ਹਿਸਾਬ ਦੇ ਨਾਲ ਇਸ ਇਲਾਕੇ ਦੇ ਲਈ ਬੈਡ ਬਣੀ ਪਈ ਆ। ਇੱਕ ਟਾਈਮ ਦੇ ਉੱਤੇ ਸੀਰੀਆ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਇਹ ਸਾਰੀ ਮੂਵਮੈਂਟ ਜੀ ਜਿਹੜੀ ਉਹ ਚੱਲੀ ਸੀ, ਰੈਬਲ ਜਿਹੜੇ ਇਕੱਠੇ ਹੋਏ ਸੀ, ਸਾਰਾ ਕੁਛ ਉਹ ਕਰ ਰਹੇ ਸੀਗੇ, ਪਰ ਬਾਅਦ ਦੇ ਵਿੱਚ ਹੌਲੀ ਹੌਲੀ ਰਸ਼ੀਆ ਦੀ ਸਪੋਰਟ ਦੇ ਨਾਲ ਸੀਰੀਆ ਦੇ ਵਿੱਚ ਬਸ਼ਰ ਅਲ ਅਸਾਦ ਅਤੇ ਉਹਨਾਂ ਦੇ ਪ੍ਰਸ਼ਾਸਨ ਅਤੇ ਉਹਨਾਂ ਦੀ ਜਿਹੜੀ ਆਰਮੀ, ਉਹਨਾਂ ਦੇ ਦੁਆਰਾ ਸਾਰੇ ਹੀ ਰੈਬਲਸ ਆ ਜਾਂ ਜਿਹੜਾ ਵਿਰੋਧ ਆ ਉਸ ਨੂੰ ਪੂਰੀ ਤਰ੍ਹਾਂ ਇੱਕਦਮ ਕੁਚਲਿਆ ਜਿਹੜਾ ਉਹ ਜਾ ਚੁੱਕਾ ਆ। ਅਤੇ ਹੁਣ ਇਡਲਿਬ ਹੀ ਇੱਕ ਐਸਾ ਇਲਾਕਾ ਜਿਹੜਾ ਸੀਰੀਆ ਦੇ ਵਿੱਚ ਬਚਿਆ ਆ ਵੀ ਜਿੱਥੇ ਜਿਹੜੇ ਉਹਨਾਂ ਦੇ ਰੈਬਲਸ, ਉਹਨਾਂ ਦੇ ਖਿਲਾਫ, ਸਰਕਾਰ ਦੇ ਖਿਲਾਫ ਵਾਲੇ ਜਿਹੜੇ ਆ ਉਹ ਰਹਿ ਗਏ ਨੇ। ਸੋ ਉਹਨਾਂ ਨੂੰ ਵੀ ਹੁਣ ਇੱਕ ਹਿਸਾਬ ਦੇ ਨਾਲ ਅਖੀਰਲਾ ਹੱਲਾ ਜਿਹੜਾ ਉਹਨਾਂ ਦੇ ਖਿਲਾਫ ਆ ਉਹ ਸੀਰੀਆ ਦੀ ਸਰਕਾਰ ਉਹ ਕਰਨ ਜਾ ਰਹੀ ਆ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਯੂਐਸ ਨੇ ਅੱਜ ਥ੍ਰੈਟ ਕੀਤਾ ਹੈਗਾ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਦੇ ਅਗੇਂਸਟ ਉਹ ਸੈਂਕਸ਼ਨਸ ਲਾ ਸਕਦੇ ਹੈਗੇ ਆ। ਤੇ ਆਲਰੇਡੀ ਵਾਸ਼ਿੰਗਟਨ ਨੇ ਅਨਾਊਂਸ ਕਰ ਦਿੱਤਾ ਜਿਹੜਾ PLO ਆ ਉਹ ਆਪਣਾ ਆਫਿਸ ਆ, ਜਿਹੜਾ ਉਹਨਾਂ ਦਾ ਆਫਿਸ ਹੈਗਾ ਇੱਥੇ, ਉਹਨੂੰ ਜਿਹੜਾ ਆ ਬੰਦ ਕਰਨ ਜਾ ਰਹੇ ਹੈਗੇ ਆ। ਜੌਨ ਬੋਲਟਨ ਜਿਹੜੇ ਆ ਇਹ US ਦੇ ਐਂਬੈਸਡਰ ਰਹਿ ਚੁੱਕੇ ਆ ਯੂਨਾਈਟਿਡ ਨੇਸ਼ਨ ਦੇ, ਤੇ ਇਹਨਾਂ ਨੇ ਆਲਰੇਡੀ ਜਿਹੜੀ ਕੈਂਪੇਨ ਆ ਇਹ ਸ਼ੁਰੂ ਕਰ ਦਿੱਤੀ ਹੈਗੀ ਆ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਿਹੜੀ ਹੈਗੀ ਆ ਵੀ ਉਹਦੇ ਉੱਤੇ ਸੈਂਕਸ਼ਨਸ ਲਾਈਆਂ ਜਾਣ, ਕਿਉਂਕਿ USA ਵਾਲੇ ਜਿਹੜੇ ਡਰ ਰਹੇ ਆ ਵੀ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਇਹ ਕਿਤੇ ਅਫਗਾਨਿਸਤਾਨ ਦੇ ਵਿੱਚ ਜਿਹੜੇ US ਸਰਵਿਸਮੈਨ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਕੇਸ ਆ ਕ੍ਰਿਮੀਨਲ ਨਾ ਕਰ ਦੇਵੇ, ਕਿਉਂਕਿ ਕ੍ਰਾਈਮ ਤਾਂ ਬਹੁਤ ਜ਼ਿਆਦਾ ਹੋਏ ਹੈਗੇ ਆ। ਸੋ ਇਸ ਕਰਕੇ ਜਿਹੜਾ US ਆ ਕਹਿੰਦੇ ਹੋ ਸਕਦਾ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਜੱਜਸ ਆ ਅਤੇ ਉਹਨਾਂ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਦੇ ਸਾਰੇ ਐਸੈਟ ਫਰੀਜ਼ ਕਰ ਦੇਵੇ, ਅਤੇ ਉਹਨਾਂ ਦੇ ਜਿਹੜੀ ਆ ਈਵਨ ਮੂਵਮੈਂਟ ਤੱਕ ਵੀ ਜਿਹੜੀ ਆ ਵੀ ਇੱਕ ਦੂਜੇ ਮੁਲਕ ਜਿਹੜੇ ਜਾਂਦੇ ਆ ਉਹ ਟਰੈਵਲ ਬੈਨ ਵੀ ਲਾ ਦਿੱਤਾ ਜਾਵੇ। ਸੋ ਇੱਥੋਂ ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਕੀ ਜਿਹੜਾ ਇੱਥੇ ਹੋ ਰਿਹਾ ਆ। ਰੀਸੈਂਟਲੀ ਅਮਰੀਕਾ ਨੇ ਹਿਊਮਨ ਰਾਈਟ ਵਾਲੇ ਜਿਹੜੇ ਆ ਉਸ ਚੈਪਟਰ 'ਚੋਂ ਵੀ ਆਪਣਾ ਹੱਥ ਜਿਹੜੇ ਵਾਪਸ ਖਿੱਚ ਲਏ ਸੀ, ਕਲਾਈਮੇਟ ਕੰਟਰੋਲ ਵਾਲੇ ਆ ਉਸ ਦੇ ਵਿੱਚੋਂ ਵੀ ਹੱਥ ਵਾਪਸ ਜਿਹੜੇ ਉਹ ਖਿੱਚ ਲਏ ਸੀ, ਅਤੇ ਹੁਣ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਸ ਦੇ ਉੱਤੇ ਜਿਹੜੇ ਸੈਂਕਸ਼ਨਸ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਆ। ਦੇਖੋ 2 ਧਾਰਾਵਾਂ ਨੇ, 2 ਧਾਰਨਾ ਨੇ ਇਸ ਦੇ ਵਿੱਚ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ ਜਿਹੜਾ ਇੰਟਰਨੈਸ਼ਨਲ ਜਿਹੜੇ ਕ੍ਰਿਮੀਨਲ ਕੋਰਟ ਆ ਉਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਜਿਨ੍ਹਾਂ ਉੱਤੇ ਜਿਹੜਾ ਜ਼ੁਲਮ ਹੁੰਦਾ ਆ, ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਇੱਥੋਂ ਜਿਹੜਾ ਆ ਫੈਸਲਾ ਮਿਲਦਾ ਆ, ਅਤੇ
ਜਿਹੜੇ ਡਿਕਟੇਟਰ ਨੇ ਉਹਨਾਂ ਨੂੰ ਇੱਥੋਂ ਸਜ਼ਾਵਾਂ ਮਿਲਦੀਆਂ ਨੇ। ਅਤੇ ਕੁਛ ਲੋਕ ਅਜਿਹੇ ਵੀ ਸੋਚਦੇ ਨੇ ਵੀ ਇਹ ਤਾਂ ਸਿਰਫ ਅਤੇ ਸਿਰਫ ਜਿਹੜਾ ਕੋਈ ਸੱਤਾ ਦੇ ਵਿੱਚ ਜ਼ਿਆਦਾ ਚਿਰ ਰਹਿ ਜਾਂਦਾ ਆ ਤਾਂ ਉਸ ਨੂੰ ਉੱਥੋਂ ਖਦੇੜਨ ਦੇ ਲਈ ਅਤੇ ਜਾਂ ਉਸ ਨੂੰ ਜੇਲ੍ਹ ਦੇ ਵਿੱਚ ਸਿੱਟਣ ਦੇ ਲਈ, ਡੱਕਣ ਦਾ ਇੱਕ ਤਰੀਕਾ ਅਖਤਿਆਰ ਜਿਹੜਾ ਹੈ ਉਹ ਬਣਾਇਆ ਹੋਇਆ ਆ। ਸੋ ਜਿਹੜਾ ਤਾਂ ਮਾਈਨੋਰਟੀ ਦੇ ਵਿੱਚ ਆ ਉਹ ਤਾਂ ਕਹੂਗਾ ਵੀ ਇਹ ਇੱਕ ਲਾਈਫ ਲਾਈਨ ਹੈਗੀ ਉਹਨਾਂ ਦੇ ਲਈ, ਅਤੇ ਜਿਹੜਾ ਮੈਜੋਰਟੀ ਵਾਲਾ ਆ ਜਿਹੜਾ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਜਿਹੜਾ ਜ਼ੁਲਮ ਕਰ ਜਾਂਦਾ ਜ਼ਿਆਦਾ ਅਤੇ ਉਹ ਫਿਰ ਜਦੋਂ ਇੱਥੇ ਪਹੁੰਚਦੇ ਨੇ ਤਾਂ ਇਹਨਾਂ ਜਿਹੜੀਆਂ ਸੰਸਥਾਵਾਂ ਦੇ ਉੱਤੇ ਫਿਰ ਉਹ ਕਹਿੰਦਾ ਵੀ ਇਹ ਗਲਤ ਆ। ਪਰ ਇਹ ਵੀ ਗੱਲ ਹਰਜੋਤ ਸਿੰਘ ਜੀ ਹੈਗੀ ਹੈ, ਅਜਿਹੇ ਅਮਰੀਕਾ ਦੇ ਐਕਸ਼ਨਸ ਦੇ ਨਾਲ ਅਜਿਹੀਆਂ ਜਿਹੜੀਆਂ ਸੰਸਥਾਵਾਂ ਦੇ ਜਿਹੜੇ ਕਹਿ ਲਓ ਵੀ ਉਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਆ ਰਹੇ ਆ ਵੀ ਇਹਨਾਂ ਦੀ ਜ਼ਰੂਰਤ ਆ ਕਿ ਨਹੀਂ ਜ਼ਰੂਰਤ ਹੈਗੀ। ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿੱਦਾਂ ਅਮਰੀਕਾ ਨੇ ਖਾਰਜ ਇੱਕ ਹਿਸਾਬ ਨਾਲ ਕਰ ਦਿੱਤਾ, ਸਾਰੇ ਮੁਲਕ ਜੇ ਖਾਰਜ ਕਰਨਗੇ ਤਾਂ ਕੌਣ ਇੱਥੇ ਜਾਊਗਾ ਅਤੇ ਕਿਹੜਾ ਇਨਸਾਫ ਜਿਹੜਾ ਆ ਉਹ ਇਹੋ ਜਿਹੀਆਂ ਥਾਵਾਂ ਤੋਂ ਜਿਹੜੇ ਮਿਲਣ ਦੇ ਬਾਅਦ ਦੇ ਵਿੱਚ ਉਮੀਦ ਹੈਗੇ ਆ। ਸੋ ਕਿਤੇ ਨਾ ਕਿਤੇ ਅਮਰੀਕਾ ਦੇ ਇਹਨਾਂ ਜਿਹੜੇ ਕੰਮਾਂ ਦੇ ਕਰਕੇ, ਇਹਨਾਂ ਫੈਸਲਿਆਂ ਦੇ ਕਰਕੇ ਇਹਨਾਂ ਦੀ ਇੱਕ ਜਿਹੜੀ ਇੱਕ ਕਹਿ ਲਓ ਵੀ ਲੀਗੈਲਿਟੀ ਬਣੀ ਹੁੰਦੀ ਆ ਵੀ ਇਹ ਹੈਗੇ ਆ ਅਤੇ ਇਹਨਾਂ ਦੇ ਜਿਹੜੇ ਫੈਸਲੇ ਉਹ ਸਹੀ ਨੇ, ਉਹ ਉਹਦੇ ਉੱਤੇ ਜਿਹੜੇ ਫਿਰ ਵੱਡੇ ਸਵਾਲ ਜਿਹੜੇ ਉਹ ਚੱਕੇ ਜਾ ਸਕਦੇ ਆ। ਸੋ ਇਹ ਕਿਤੇ ਨਾ ਕਿਤੇ ਅਮਰੀਕਾ ਨੂੰ ਜਿਹੜਾ ਜ਼ਰੂਰ ਸੋਚਣਾ ਚਾਹੀਦਾ, ਜਿੱਦਾਂ ਤੁਸੀਂ ਇਸ਼ਾਰਾ ਕੀਤਾ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਹੋਏ ਕ੍ਰਾਈਮਸ, ਜਿਹੜੇ ਵਾਰ ਕ੍ਰਾਈਮਸ ਵਾਲੀ ਗੱਲ ਕਹਿ ਲਓ ਜਾਂ ਜਿਹੜਾ ਫੌਜੀਆਂ ਵੱਲੋਂ ਜਿਹੜੇ ਕਥਿਤ ਤੌਰ ਦੇ ਉੱਤੇ ਜਿਹੜੇ ਕ੍ਰਾਈਮਸ ਦੀ ਗੱਲਾਂ ਕਹਿ ਰਹੇ ਆ ਵੀ ਉਹਨਾਂ ਕਰਕੇ ਜਿਹੜਾ ਇਸ ਦਾ ਜਿਹੜਾ ਆ ਕਹਿ ਲਓ ਵੀ ਇਸ ਦੇ ਉੱਤੇ ਰੋਕਾਂ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ ਆ। ਅਤੇ ਇੱਕ ਵੱਡਾ ਸਵਾਲ ਆ ਅਤੇ ਜਿਹੜੇ ਹੁਣ ਯੂਨਾਈਟਿਡ ਨੇਸ਼ਨਸ ਵਾਲੇ ਉਹ ਦੇਖਣਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਇਸ ਵਿਸ਼ਵ ਦੇ ਵਿੱਚ ਜਿਹੜੀ ਜ਼ਰੂਰਤ ਆ ਉਹ ਰਹੂਗੀ ਵੀ ਕਿ ਨਹੀਂ ਰਹੂਗੀ। ਇੱਕ ਚੀਜ਼ ਪੱਕੀ ਆ ਵੀ ਜਿਹੜੇ UN ਵਾਲੇ ਆ ਸੁਣਦੇ ਉਹ ਵੱਡਿਆਂ ਦੀ ਹੋਈ ਆ ਅਤੇ ਬਾਕੀ ਓਵਰਆਲ ਬਿਊਰੋਕ੍ਰੇਸੀ ਦਾ ਓਵਰਹੈਡ ਇੰਨਾ ਕੁ ਜ਼ਿਆਦਾ ਆ ਉੱਥੇ ਵੀ ਰਹਿ ਰੱਬ ਦਾ ਨਾ, ਅਤੇ ਬਹੁਤ ਸਾਰੇ ਲੋਕਾਂ ਦੇ ਕਹਿਣ ਮੁਤਾਬਕ ਉੱਥੇ ਕਰਪਸ਼ਨ ਬਹੁਤ ਜ਼ਿਆਦਾ ਫੈਲੀ ਹੋਈ ਹੈ। ਬਿਲਕੁਲ ਜੀ, ਜੋਰੂ ਦਾ 27-20 100 ਹੀ ਹੁੰਦਾ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਆ। ਅਤੇ ਜੇ ਟੈਰਿਫ ਦੀ ਗੱਲ ਕਰਦੇ ਜਾਈਏ, ਚਾਈਨਾ ਦੇ ਜਿਹੜੇ ਨਵੇਂ $200 ਬਿਲੀਅਨ ਦੇ ਜਿਹੜੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਉੱਤੇ US ਜਿਹੜਾ ਟੈਰਿਫ ਲਾਉਣ ਜਾ ਰਿਹਾ, ਅਤੇ ਐਪਲ ਵਾਲਿਆਂ ਨੂੰ ਜਿਹੜਾ ਕਾਫੀ ਉਹਦਾ ਫਿਕਰ ਪਿਆ ਸੀ ਕਿਉਂਕਿ ਐਪਲ ਦੇ ਜਿਹੜੇ ਪ੍ਰੋਡਕਟ ਹੈਗੇ ਆ ਉਹਨਾਂ ਦੇ ਉੱਤੇ ਕਾਫੀ ਇਹਦਾ ਅਸਰ ਪੈ ਸਕਦਾ ਹੈਗਾ ਆ। ਪਰ ਬੈਂਕ ਆਫ ਅਮਰੀਕਾ ਅਤੇ ਮੈਰਿਲ ਲਿੰਚ ਤੇ ਇਸੇ ਤਰ੍ਹਾਂ ਲੂਪ ਵੈਂਚਰਸ ਆ, ਉਹਨਾਂ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਇਹ ਫਿਗਰ ਆਊਟ ਕੀਤਾ, ਕਹਿੰਦੇ ਵੀ ਐਪਲ ਨੂੰ ਇੰਨਾ ਜ਼ਿਆਦਾ ਜਿਹੜਾ ਫਰਕ ਨਹੀਂ ਪੈਣਾ ਹੈਗਾ ਇਸ ਟੈਰਿਫ ਦਾ। 10 ਤੋਂ 20% ਜਿਹੜਾ ਉਹਨਾਂ ਦਾ ਪ੍ਰੋਫਿਟ ਹੈਗਾ, ਖਾਸ ਕਰਕੇ ਐਪਲ ਵਾਚ ਅਤੇ ਏਅਰਪੋਡਸ ਉਹਨਾਂ ਦੇ ਉੱਤੇ ਜਿਹੜਾ ਪ੍ਰੋਫਿਟ ਦੇ ਉੱਤੇ ਫਰਕ ਪਊਗਾ, ਪਰ ਪ੍ਰਾਈਸਾਂ ਜ਼ਰੂਰ ਇਨਕਰੀਜ਼ ਹੋਊਗੀਆਂ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਐਪਲ ਦੀਆਂ ਪ੍ਰਾਈਸਾਂ ਬਿਲਕੁਲ ਇਨਕਰੀਜ਼ ਹੋਣਗੀਆਂ। ਮੈਸਿਵ ਜਿਹੜਾ ਟੈਰਿਫ ਲਾਉਣ ਜਾ ਰਹੇ ਆ ਆਪਾਂ ਚਾਈਨਾ 'ਤੇ, ਇਹਦਾ ਇੱਕੋ ਇੱਕ ਸੋਲੂਸ਼ਨ ਹੈਗਾ ਆ, ਕਹਿੰਦੇ ਵੀ ਜ਼ੀਰੋ ਟੈਕਸ ਆ USA ਦੇ ਵਿੱਚ ਉਹਨਾਂ ਦੇ ਲਈ। ਇਨਡੀਡ ਕਹਿੰਦੇ ਟੈਕਸ ਇਨਸੈਂਟਿਵ ਆਪਾਂ ਦਿੱਤੇ ਹੈਗੇ ਆ, ਅਤੇ ਐਪਲ ਵਾਲਿਆਂ ਨੂੰ ਇਮੀਡੀਏਟਲੀ ਜਿਹੜੇ ਆ ਵੱਡੇ ਪਲਾਂਟ ਆਪਣੇ USA 'ਚ ਲਾਣੇ ਸ਼ੁਰੂ ਕਰ ਦੇਣੇ ਚਾਹੀਦੇ ਹੈਗੇ ਆ। ਸਟਾਰਟ ਬਿਲਡਿੰਗ ਨਿਊ ਪਲਾਂਟਸ ਨਾਓ, ਉਹਨਾਂ ਨੇ ਇਹ ਕਿਹਾ ਆ, ਤਾਂ ਕਿ ਜਿਹੜੇ ਸਾਡੇ ਅਮਰੀਕਨ ਭੈਣ ਭਰਾ ਜਾਂ ਬੱਚੇ ਆ ਉਹਨਾਂ ਨੂੰ ਜੋਬਾਂ ਮਿਲਣ, ਪਲੱਸ ਅਸੀਂ ਆਪਣੇ ਆਪ 'ਤੇ ਡਿਪੈਂਡੈਂਟ ਹੋਈਏ ਅਤੇ ਚਾਈਨਾ ਦਾ ਜਿਹੜਾ ਪਿੱਛਾ ਛੱਡੀਏ। ਜੀ ਜੀ, ਇਹ ਤਾਂ ਹੁਣ ਦੇਖੋ ਸਭ ਨੂੰ ਪਤਾ ਵੀ ਇੱਥੇ ਕਿੱਥੇ $10-12-15 ਦੇ ਉੱਤੇ ਜਿਹੜਾ ਬੰਦਾ ਘੰਟੇ 'ਤੇ ਰੱਖਣਾ, ਅਤੇ ਉੱਥੇ ਦੇ ਵਿੱਚ ਉਹਨਾਂ ਨੇ 2-3 ਜਿਹੜੇ ਵਰਕਰ ਆ ਉਹਨੇ 'ਤੇ ਕੰਮ ਕਰਾਉਣੇ ਆ। ਕਿਹੜੀ ਫੈਕਟਰੀ ਜਿਹੜੀ ਉਹ ਵਾਪਸ ਅਮਰੀਕਾ ਦੇ ਵਿੱਚ ਇਸ ਹਿਸਾਬ ਦੇ ਨਾਲ ਆਊਗੀ? ਇਹ ਸਵਾਲ ਨੇ। ਜੇ ਆ ਜਾਵੇ ਤਾਂ ਮਾੜੀ ਗੱਲ ਨਹੀਂ, ਜੋਬਾਂ ਇੱਥੇ ਵੀ ਸਾਰਿਆਂ ਨੂੰ ਚਾਹੀਦੀਆਂ ਹੀ ਹੁੰਦੀਆਂ ਨੇ। ਅਤੇ ਹਰਜੋਤ ਸਿੰਘ ਜੀ, ਅਗਲੀ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ, ਡੈਲਸ ਦੇ ਵਿੱਚ ਪਿਛਲੇ ਦਿਨੀ ਆਪਾਂ ਦੇਖਿਆ ਸੀ ਵੀ ਕਿੱਦਾਂ ਜਿਹੜੀ ਆਫ ਡਿਊਟੀ ਪੁਲਿਸ ਆਫਿਸਰ ਐਂਬਰ ਗਾਈਗਰ ਉਸ ਜਿਹੜੀ ਕਿ ਉਹ ਗਲਤ ਅਪਾਰਟਮੈਂਟ 'ਚ ਵੜ ਗਈ। ਉੱਥੇ ਉਸਨੇ ਜਿਹੜਾ ਦੇਖਿਆ ਵੀ ਬੰਦਾ ਬੈਠਾ ਸੀ ਆਪਣੇ ਘਰ 'ਚ, ਤਾਂ ਉਹਨੇ ਸੋਚਿਆ ਵੀ ਉਹ ਆਪਣੇ ਘਰ 'ਚ ਆ ਅਤੇ ਬੰਦਾ ਪਤਾ ਨਹੀਂ ਚੋਰੀ ਕਰਨ ਆਇਆ ਜਾਂ ਕੀ ਆ, ਜਿੱਦਾਂ ਵੀ ਉਸਨੇ ਉਹ ਸੋਚਿਆ ਤਾਂ ਉਸਨੇ ਉਸਨੂੰ ਗੋਲੀ ਮਾਰ ਕੇ ਉੱਥੇ ਢੇਰ ਕਰ ਦਿੱਤਾ। ਰਾਈਟ ਨਾਓ ਹੁਣ ਉਸਨੂੰ ਜਿਹੜਾ ਆ ਮੈਨ ਸਲੌਟਰ ਦਾ ਜਿਹੜਾ ਚਾਰਜ ਆ ਉਸ ਦੇ ਉੱਤੇ ਮਰਡਰ ਦਾ ਚਾਰਜ ਨਹੀਂ ਪਾਇਆ, ਜਾਂ ਉਸ ਹਿਸਾਬ ਦਾ ਜਿੱਦਾਂ 302 ਕਹਿ ਦਿੰਦੇ ਹੁੰਦੇ ਇੰਡੀਆ ਦੇ ਵਿੱਚ, ਉੱਦਾਂ ਦਾ ਨਹੀਂ, ਮੈਨ ਸਲੌਟਰ ਦਾ ਜਿਹੜਾ ਚਾਰਜ ਜਿਹੜਾ ਉਹ ਪਾਇਆ ਆ। ਕਿਉਂਕਿ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਇਹਦੇ ਵਿੱਚ ਫਿਰ ਮੈਨੂੰ ਇੱਦਾਂ ਲੱਗਦਾ ਵੀ ਰੇਸ ਦਾ ਮੁੱਦਾ ਮੁੜ ਕੇ ਜਿਹੜਾ ਉਹ ਸਾਹਮਣੇ ਉਹ ਆ ਜਾਣਾ ਆ, ਕਿਉਂਕਿ ਜਿਹੜਾ ਮਰਨ ਵਾਲਾ ਸੀ ਉਹ ਅਫਰੀਕਨ ਅਮਰੀਕਨ ਡਿਸੈਂਟ ਦਾ ਜਿਹੜਾ ਉਹ ਬੰਦਾ ਸੀਗਾ। ਅਤੇ ਪਰਿਵਾਰ ਵਾਲੇ ਕਹਿੰਦੇ ਹੁਣ ਸਵਾਲਾਂ ਦੇ ਜਵਾਬ ਜਿਹੜੇ ਉਹ ਮੰਗ ਰਹੇ ਆ ਵੀ ਇਹ ਜਿਹੜਾ ਉਸਨੇ ਕੀ ਕਰਤੂਤ ਇੱਕ ਹਿਸਾਬ ਦੇ ਨਾਲ ਜਿਹੜੀ ਉਹ
ਕਰ ਦਿੱਤੀ ਹੈਗੀ ਆ। ਸੋ ਬਿਲਕੁਲ ਬੋਥਮ ਜੀਨ ਨਾਮ ਦੇ ਜਿਹੜੇ ਬੰਦੇ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ ਕਾਲੇ ਮੂਲ ਦਾ ਹੈ, ਤੇ ਆਲਰੇਡੀ ਉਹਨਾਂ ਦੇ ਵਕੀਲ ਨੇ ਤੇ ਜਿਹੜੇ ਅਫਰੀਕਨ ਅਮਰੀਕਨ ਆ ਉਹਨਾਂ ਨੇ ਆਪਣਾ ਜਿਹੜਾ ਆ ਕੰਸਰਨ ਉਹਨੂੰ ਰੇਜ਼ ਕਰਨਾ ਸ਼ੁਰੂ ਕਰ ਦਿੱਤਾ ਵੀ ਸ਼ਰੇਆਮ ਧੱਕਾ ਆ। ਦੇਖੋ ਵੀ ਆਪਣੇ ਘਰ ਦੇ ਵਿੱਚ ਇੱਕ ਪੁਲਿਸ ਵਾਲੇ ਵੱਲੋਂ ਬੰਦਾ ਜਿਹੜਾ ਗਲਤ ਮਾਰਿਆ ਗਿਆ ਗੋਲੀ ਦੇ ਨਾਲ, ਤੇ ਉਹਦੇ ਉੱਤੇ ਮੈਨਸਲੌਟਰ ਦਾ ਚਾਰਜ ਵੀ ਜਿਹੜਾ ਉਹ ਪਾਇਆ ਗਿਆ ਹੈ। ਦੈਟਸ ਓਨਲੀ ਵੀ ਸਿਰਫ ਮੈਨਸਲੌਟਰ ਦਾ ਹੀ ਜਿਹੜਾ ਚਾਰਜ ਉਸ ਦੇ ਉੱਤੇ ਲਾਇਆ ਗਿਆ ਰਾਦਰ ਦੈਨ ਮਰਡਰ ਦਾ। ਸੋ ਇਹ ਸਭ ਨੂੰ ਜਿੱਦਾਂ ਤੁਸੀਂ ਕਹਿ ਕੇ ਹੀ ਹਟੇ ਆ ਵੀ ਜਿਹੜਾ ਤਗੜੇ ਦਾ 27ਵੀਂ 100 ਉਹੀ ਗੱਲ ਜਿਹੜੀ ਕਿਤੇ ਨਾ ਕਿਤੇ ਸਾਹਮਣੇ ਆ ਜਾਂਦੀ ਆ। ਤੇ ਹਰਜੋਤ ਸਿੰਘ ਜੀ, ਆਪਣੇ ਬਹੁਤ ਸਾਰੇ ਸਰੋਤੇ ਜਿਹੜੇ ਆ ਪੁੱਛਦੇ ਆ ਵੀ ਜੇ ਕਿਸੇ ਨੇ ਜਿਹੜਾ ਗ੍ਰੀਨ ਕਾਰਡ ਵਾਲੇ ਹੈਗੇ ਆ ਜਾਂ ਜਿਹੜੇ ਸਿਟੀਜ਼ਨ ਬਣਨ ਦੇ ਲਈ ਆ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਜਿਹੜੇ ਉਹ ਕੀ ਕਰ ਸਕਦੇ ਆ। ਸੋ ਉਹਦੇ ਬਾਰੇ ਤੁਹਾਨੂੰ ਆਪਾਂ ਜ਼ਰੂਰ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਵਿਸ਼ੇਸ਼ ਤੌਰ ਦੇ ਉੱਤੇ ਦੱਸਾਂਗੇ ਕੀ ਜਿਹੜੀਆਂ ਸੁਵਿਧਾਵਾਂ ਹੈਗੀਆਂ ਨੇ, ਕੀ ਸਹੂਲਤਾਂ ਨੇ, ਕਿਹੜੀ ਚੀਜ਼ ਤੁਸੀਂ ਜਿਹੜੀ ਉੱਥੇ ਉਹ ਵਰਤ ਸਕਦੇ ਆ। ਜਿਹੜਾ ਬੁੱਧਵਾਰ ਨੂੰ ਆਪਾਂ ਜਿਹੜਾ ਆਪਾਂ ਦੱਸਦੇ ਹੀ ਹਾਂ, ਹੁਣ ਆਪਾਂ ਪਿਛਲੇ ਵੀਕ ਤੋਂ ਸ਼ੁਰੂ ਕੀਤਾ ਹੀ ਆ ਵੀ ਇਮੀਗ੍ਰੇਸ਼ਨ ਦਾ ਜਾਂ ਵੀਜ਼ੇ ਦਾ ਕਿਹੜਾ ਡੇਟਸ ਜਿਹੜੀਆਂ ਚੱਲ ਰਹੀਆਂ ਉਸ ਦੇ ਬਾਰੇ। ਸੋ ਉਸੇ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਨੂੰ ਵੀ ਆਪਾਂ ਤੁਹਾਨੂੰ ਹੋਰ ਜਿਹੜੀ ਜਾਣਕਾਰੀ ਆ ਉਹ ਲੈ ਕੇ ਜਿਹੜੀ ਉਹ ਆਵਾਂਗੇ। ਸੋ ਇੱਦਾਂ ਹੀ ਤੁਸੀਂ ਵੀ ਜਿਹੜਾ ਜੁੜੇ ਰਹੋ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ, ਮਿਲਾਂਗੇ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕਿ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ ਦੇਖੋ